अस्सलाम वालेकुम नादरीन, टी टाइम में खुश आमदीद। थैंक यू थैंक यू थैंक यू थैंक यू। कैसा लग रहा ਤੁਹਾਡਾ ਭਰਾ? सलमान खान ही लग रहे हो ਅੱਜ। ਹਾਂ ਕਦੀ ਤੂੰ ਵੀ ਲੱਗੇ, ਸਾਨੂੰ ਵੀ ਮੌਕਾ ਦੇ ਇਦਾਂ ਕਹਿ ਦਿੰਦਾ। नहीं मैं ਹੁਣ जॉन इब्राहिम लगदा, कोई गल नहीं। ਕੌਣ ਇਬਰਾਹਿਮ? जॉन इब्राहिम। मैं उस्ताद जी कैसा लग रहा है उस्ताद जी, सही दसना। ਅੱਗ ਬੁਝਾਉਣ ਵਾਲੀ ਬਾਲਟੀ ਲੱਗਣ ਦੀ। ਇੰਜ ਲੱਗਦੇ ਗੋਵਿੰਦੇ ਨੂੰ ਭੂੰਡ ਲੜੇ। ਇੱਧਰ ਤੇ ਵੇਖ ਉਹਨਾਂ ਦੇ ਰੰਗ ਤੇ ਚੈੱਕ ਕਰ ਤਿੰਨਾਂ ਦੇ ਅੱਜ। ਗਾਜਰਾਂ ਵਾਲਾ ਫੱਟਾ ਲੱਗਣ ਦੇ। ਇਹੋ ਜੀ ਨਾ ਭਾਵੇਂ ਪਿੰਡ ਚ ਵੜੋ ਤੇ ਸ਼ੁਰੂ ਚ ਹੀ ਮਠਿਆਈ ਦੀ ਦੁਕਾਨ ਹੁੰਦੀ, ਫੁੱਲ ਰੰਗ ਬਰੰਗੀਆਂ ਮਠਿਆਈਆਂ। ਸਹੀ ਗੱਲ ਹੈ, ਲੱਡੂਆਂ ਵਾਲਾ ਟੋਕਰਾ। ਸਹੀ ਗੱਲ सही गल। ਲੋ ਜੀ, ਪਿਛਲੇ ਸ਼ੋਅ 'ਚ ਮੈਂ ਗਾਣਾ ਸੁਣਾਇਆ ਸੀ ਤੁਮ ਜੋ ਮਿਲ ਗਏ ਹੋ। ਬਹੁਤ ਸਾਰੇ ਲੋਕਾਂ ਨੇ ਕਿਹਾ ਜੀ ਅਸੀਂ ਪਹਿਲੀ ਦਫਾ ਸੁਣਿਆ ਤੇ ਤੁਹਾਡਾ ਸੁਣ ਕੇ ਅਸੀਂ ਫਿਰ ਅਸਲ ਸੁਣਿਆ। ਇੱਕ ਅੱਜ ਮੈਂ ਤੁਹਾਨੂੰ ਸੁਣਾਵਾਂਗਾ, ਇਹ ਵੀ ਤੁਸੀਂ ਸੁਣਨਾ। ਸੁਭਾਨ ਅੱਲਾ, ਠੀਕ ਹੈ ਨਾ? ਚਲੋ ਜੀ। ਬੂੰਦੇ ਨਹੀਂ सितारे टपके हैं कहकशां से, बूंदे नहीं सितारे टपके हैं कहकशां से, सदके उतर रहे हैं तुम पर ये आसमां से, बूंदे नहीं सितारे टपके हैं कहकशां से। पहलू में आके मेरे क्या चीज लग रही हो, बाहों के दायरे में तस्वीर लग रही हो, हैरान हूँ कि तुमको देखूं कहाँ कहाँ से, सदके उतर रहे हैं तुम पर ये आसमां से, बूंदे नहीं सितारे टपके हैं कहकशां से, बूंदे नहीं सितारे टपके हैं कहकशां से। वाह 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 वाह, ये भी सुनिएगा रफी साहब का। कसम वाली गल है, ਸਾਨੂੰ ਲੈ ਜਾਂਦੇ ਹੋ, ਹੋਰ ਹੀ ਕਿਸੇ ਦੁਨੀਆ ਚ ਲੈ ਜਾਂਦੇ ਹੋ। यकीन कर फरीद उस्ताद जी हुन सही गान लग पे। विच विच है ना, ठीक हो गया हूं। कल जगह कैसी कही सी बस ताई जी? ਆਹ ਉਸਤਾਦ ਜੀ बड़ी अच्छी कही सी मैं। ਕਾਰਨਰ ਵਾਲੀ ਜਗ੍ਹਾ ਕਹਿ ਗਏ ਸੀ आहो ਤੁਸੀਂ। ਵਾਹ ਵਾਹ। लो एक ही जी है जी। ਜਾਦੂ ਉਸਤਾਦ ਜੀ, ਮੈਂ ਜਾਦੂ ਸਿੱਖਿਆ ਵਾ। ਅੱਛਾ ਜੀ ਨੂਰੀ अच्छा वो ਜਿਹੜਾ ਪਿਛਲੇ ਸ਼ੋਅ में ਦੱਸਿਆ ਸੀ ਨਾ, ਇਹਦਾ ਗਵਾ ਲਿਆ ਉਹਨੇ, ਅੱਜ ਫੇਰ ਲਿਆ। ਅੱਛਾ ਤੂੰ ਯਾਨੀ ਹਾਂ ਉਸਤਾਦ ਜੀ, ਅੱਜ ਨਹੀਂ ਕੁਝ ਕੀਤਾ ਇਹਨੇ ਸਿੱਟਿਆ ਬਾਹਰ ਤੇ? ਮੈਂ ਲਖਿਆ ਹੀ ਮੈਂ ਤੂੰ ਉਸ ਜਗ੍ਹਾ ਤੇ ਲੱਭੇ ਹੀ ਨਹੀਂ। ਅੱਛਾ ਚਲੋ ਜੀ ਬਿਸਮਿਲ੍ਲਾ। ਜੀ ਮੈਂ ਤੁਹਾਨੂੰ ਉਸਤਾਦ ਜੀ ਜਾਦੂ ਸਭ ਤੋਂ ਪਹਿਲਾਂ ਤੇ उस्ताद जी को टाइम नहीं जाया करना, जो कोई बड़ा इंटरेस्टेड या काम है ना तो फिर देखन ते देना करदा की है। नाजरीन, मैं सबसे पहले सबका बहुत शुक्रगुजार हूँ कि जिन्होंने मुझे यहाँ पे बुलाया। जादू का एक आपको ट्रिक दिखाने लगा हूँ, आप देखेंगे। ये मेरे पास एक चौरस बॉल है। जी जी चौरस बॉल है, छोटे बच्चे ताड़ियां। हेलो छोटे बच्चे, क्या हुआ? तो मैं छोटा बच्चा ही, मेरा एड्रेस नहीं चेक कर रहे आ इदां दा कोई 40 साल दा बंदा पाਉਂਦਾ इदां दा कोई उस्ताद जी 22-23 साल दे बंदे ने पाया ਹੁੰਦਾ। ਕਰਸੀ ਨੈਂਕਰ ਆ। पाकिस्तान में पहली दफा मेरा जादू देखा जाएगा इंशाल्लाह, अब कहीं पे भी नहीं मिलेगा। लो सर जी, सर चढ़ के बोलेगा। सर चढ़ के बोलेगा, पैरों की मिट्टी कोई ना छड़े कोई छोटे बच्चे ताड़ियां ते नाले करवाटा लेके आया। लो जी, ਇਹ बॉल ਵੇਖੋ। नहीं होएगा की पहले दस ना। ਇਹ बॉल है जी ਤੁਹਾਡੇ ਸਾਹਮਣੇ। ਇਹ ਬਾਲ ਨਹੀਂ, ਇਹ ਤਾਂ ਚੌਰਸ ਆ। ਚੌਰਸ ਹੈ ਨਾ, ਇਹਨੂੰ ਮੈਂ ਬॉल ਕਹਿੰਦਾ। ਅੱਛਾ, ਇਹ ਜਦੋਂ ਜੇ ਮੈਂ ਤੁਹਾਨੂੰ ਇੰਜ ਕਰਕੇ ਐ ਕਰਕੇ ਘੁਮਾਉਣਾ ਵਾ, ਜਾਦੂ ਨਾਲ ਫੂਕ ਮਾਰਨੀ ਹੈ ਤੇ ਇਹ ਤਿੰਨ ਹੋ ਜਾਣੇ। ਓਏ ਅੱਛਾ ਜੀ। ਹਾਂਜੀ ਅੱਛਾ ਜੀ ਪੈਰਾਂ ਦੀ ਮਿੱਟੀ ਕੋਈ ਬੰਦਾ ਨਾ ਛੱਡੇ, ਹਾਂਜੀ। ਬੱਚੇ ਦੀ ਜ਼ਿੰਦਗੀ ਦਾ ਸਵਾਲ ਆ। ਲਓ ਜੀ, ਅਬ ਮਿਹਨਤ ਮਜ਼ਦੂਰੀ ਕਰਨ ਨਿਕਲੇ ਆ ਤੇ ਲਓ ਜੀ, ਪਹਿਲਾ ਜਿਹੜਾ ਮੈਂ ਆਪਣਾ ਜਾਦੂ ਕਰਕੇ ਵਿਖਾਣ ਲੱਗਾ, ਇਧਰ ਇੱਕ ਇੱਕ ਕਦਮ ਸਾਰੇ ਪਿੱਛੇ ਹੋ एक मिनट ਜਾਓ। धाई जरा धाई ਵੀਰੇ, एक मिनट किन्ने हो जाने हैं? तीन हो जाने? ਤਿੰਨ ਹੋ ਜਾਣੇ। ਤੇ ਤੀਸਰਾ ਹਾਂ ਹਾਂ ਤਿੰਨ ਹੋ ਜਾਣੇ ਆ, ਵੇਖੀ ਠੀਕ ਆ। ਚੱਲ ਬਈ ਚੱਲ ਬਈ। ਨਹੀਂ ਕਿਸੇ ਦੇ ਹਾਂ ਤਿੰਨ ਸਹੀ ਕਹਿ ਰਿਹਾ ਵਾ, ਤਿੰਨ ਹੋ ਜਾਣੇ। ਚੱਲ ਬੱਚਿਆਂ ਦੀ ਰੋਜ਼ੀ ਲੱਗਣ ਲੱਗੀ ਸੀ, ਉਹਦੀ ਸਾਰੀ ਜ਼ਾਹਰ ਕਰਤੀ। ਤੇ ਮੈਂ ਕੀ ਕੀਤਾ ਵਾ? ਕੱਢ ਕੇ ਉਹਦਾ ਜਾਦੂ ਹੱਥ 'ਚ ਫੜਾਤਾ ਸਾਰਾ। ਆ ਕੱਟਦੀ ਯਾਰ ਵਿੱਚੋਂ। ਕਾਤੋਂ ਲੈ ਇਹ ਕਿਹੜੀ ਗੱਲ ਹੋਈ? ਜਾਦੂ ਆ।
ਯਾਰ ਮੈਂ ਕਿਹਾ ਤੂੰ 3 ਕਰਕੇ ਦਿਖਾ ਨਾ ਤੂੰ। ਯਾਰ ਕਿਸੇ ਦਾ ਪਰਦਾ ਵੀ ਰਹਿਣ ਦੇ ਹੀ ਤੁਹਾਨੂੰ ਦੱਸਦਾ ਅੱਜ ਤੁਹਾਨੂੰ ਪਤਾ ਹੈ ਨਹੀਂ ਕਿਸੇ ਗੱਲ ਦਾ। ਸ਼ੁਰੂ ਇੱਥੋਂ ਲਾਈ ਇੱਥੋਂ ਆ ਇੱਥੋਂ ਲਾਈਨ ਚੱਲ। ਲੋ ਜੀ ਇਹ ਤੁਹਾਡੇ ਸਾਹਮਣੇ ਇਹ ਇੱਕ ਚੌਰਸ ਮੇਰੇ ਕੋਲ ਇਹ ਫੋਮ ਹੈ ਇੱਥੇ ਤੁਹਾਨੂੰ ਮੈਂ 3 ਕਰਕੇ ਵਿਖਾਵਾਂਗਾ। ਖੈਰ ਜਾ ਹਾਲੇ ਇੱਕੋ ਹੀ ਆ, ਹਾਲੇ ਇੱਕੋ ਹੀ ਹਾਲੇ ਇੱਕ ਵੀ ਲੱਗਦਾ ਇਹਨੇ ਸਿੱਟ ਲੈਣਾ। ਆਪਣੇ ਆਪਣੇ ਮੋਬਾਈਲ ਵੀ ਹੱਥ 'ਚ ਰੱਖਿਓ ਇਹ ਬਾਬਾ ਉਲਟਾ ਹੀ ਆ ਹੀ ਲੱਗਣ ये देखे जी ये देखे ये देखे जी ये देखे जी मैंने 3 बॉल कर दी है। बहुत शुक्रिया बहुत शुक्रिया। ਬਾਤ ਹੈ ਯਾਰ। ਉਰੇ ਦਿਖਾ। क्या बात ਲੋ ਜੀ ਕਹਿਣਾ ਮਦਾਰੀਆ ਤੇਰਾ ਕਮਾਲ ਆ। मदारी तेरा कमाल है। ਇਹ ਕਿੰਨੇ ਨੇ? 3 ਇਹ ਇੱਕ ਕਰਦੇ ਆ। ਓਏ ਹੋਏ ਹੋਏ नहीं ਹੋਏ। अच्छा नहीं होना ਉਹਨੇ ਗੱਲ ਕਰ नहीं होना उस्ताद जी नहीं होना। मैं जादू करा कि तुसी ਭਾਈਜਾਨ ਇਹ ਸਿਰਫ 2 ਉਂਗਲੀਆਂ। अच्छा जी ਤੂੰ ਤੇ ਇੰਜ ਕੀਤਾ ਨਾ, ਹਾਂਜੀ ਸਿਰਫ 2 ਉਂਗਲੀਆਂ। ਹੂੰ। ਇਹਨਾਂ ਦੇ ਨਾਲ ਜਾਦੂ ਕਰਾਂਗਾ, ਇਹ ਤਿੰਨਾਂ ਚੋਂ ਇੱਕ ਰਹਿ ਜਾਏਗਾ, 2 ਗੈਪ ਹੋ ਜਾਣਗੇ। ਸਾਡੇ ਸਾਹਮਣੇ ਕਰਨਾ। ਹਾਂ ਤੁਹਾਡੇ ਸਾਹਮਣੇ ਕਰਾਂਗਾ, ਚੁੱਕਾਂਗਾ ਨਹੀਂ। ਚਲੋ ਮੇਰੀਆਂ ਵੀ 1-2 ਚੀਜ਼ਾਂ ਗਾਇਬ ਅੱਗੇ ਹੋਈਆਂ। ਖੈਰ ਜਾਂ ਡਨ ਹੋ ਗਿਆ। डन हो गए ਠੀਕ ਹੈ ਜੀ, ओके। ਕਰੋ ਅੱਖਾਂ ਬੰਦ ਕਰੋ ਸਾਰੇ। ਨਹੀਂ ਤੁਹਾਡੀ ਮਾਂ ਦੀ ਕਸਮ ਆ, ਤੁਸੀਂ ਅੱਖਾਂ यार ਖੋਲੋ। है केड़ी गल ਇਹ होई ਕਿਹੜਾ ਜਾਦੂ? ਮੇਰੀ ਨਜ਼ਰ ਘੱਟ ਆ ਮੇਰੀਆਂ ਖੁੱਲੀਆਂ ਚਲੋ ਜੀ 1 2 3 ਇੱਧਰ ਦੇਖੋ। ਚਲੋ ਤਿੰਨਾਂ ਚੋਂ ਇੱਕ ਰਹਿ ਜੇ ਤੇ ਕਹਿਣਾ ਮਦਾਰੀਆ ਤੇਰਾ ਕਮਾਲ ਆ। ਮਦਾਰੀਆ ਤੇਰਾ ਕਮਾਲ ਆ। ਬੜੇ ਬੜੇ ਜਾਦੂ ਵੇਖੇ ਹੋਣਗੇ ਤੁਸੀਂ ਸ਼ਹਿਰਾਂ 'ਚ ਪਿੰਡਾਂ 'ਚ ਬਹੁਤ ਬਹੁਤ, ਲੇਕਿਨ ਇਹ ਜਾਦੂ ਨਹੀਂ, ਇਹ ਪੁਰਖਾਂ ਦੀ ਦਿੱਤੀ ਹੋਈ ਇੱਕ ਸਿੱਖਿਆ ਵਾ। ਸਿੱਖਿਆ ਹੈ ਸਾਨੂੰ। ਤਿੰਨਾਂ ਨੂੰ 1 ਕਰਦੇ, ਇੱਕਾਂ ਨੂੰ 3 ਕਰਦੇ ਆ, ਤਿੰਨਾਂ ਨੂੰ 5 ਕਰਦੇ ਆ, ਪੰਜਾਂ ਨੂੰ 7 ਕਰਦੇ ਆ। ਮੰਨੇ वाह 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 ਮੰਨੇ ਜੋਗੀਆ ਤੇਰਾ ਕਮਾਲ ਆ। ਮੰਨੇ 10 दसो 10 ਨੂੰ 1 ਨੂੰ 5, 5 ਨੂੰ 7, 7 ਨੂੰ 9, 9 ਚ 13 ਪਾਓ, 32 32 ਚ 4 ਕੱਢ ਕੇ 87 87 ਤੋਂ 3 ਕਰਦੇ ਆ, ਤਿੰਨਾਂ ਤੋਂ 2 ਕੱਢ ਕੇ यार ਮੰਨੇ वाह वाह जोगिया ਮੰਨੇ ਜੋਗੀਆ ਤੇਰਾ ਕਮਾਲ ਆ। ਇਹ ਕਿੰਨੇ ਨੇ? 3 ने ਕਿੰਨੇ ਕਰਨੇ ਮੈਂ? तुसी 1 करना ਬਾਕੀ 2 ਕੀ ਕਰਨੇ ਨੇ? बाकी पता नहीं की करने आ 2 गैप करने आ। ਧਿਆਨ ਇਧਰ ਕਰੋ ਸਾਰੇ। ਇਹ ਕਿੰਨੇ ਨੇ? 3 ने ਇੱਕ ਰਹਿ ਜੇ ਤੇ ਮੰਨੇ ਉਹ 1 ਰਹਿ ਜਵੇ ਹੁਣ। ਆ ਲੈ ਵਾਹ ਜੀ ਵਾਹ ਤਾਰੀਆਂ ਯਾਰ। ਕੀ ਕੀਤਾ ਵਾਲਾ ਮੈਨੂੰ ਦੱਸੋ। ਉਹਦਾ ਇੱਕ ਰਹਿ ਗਿਆ। ਮੈਂ ਕੀ ਕਿਹਾ? ਇੱਕ ਰਹਿ ਗਿਆ ਇਹ ਜਾਦੂ ਆ? ਤੇ ਹੋਰ ਕੀ ਹੈ? ਇੱਥੇ ਕਿੰਨੇ ਸੀ ਪਹਿਲੇ? ਇੱਥੇ 3 ਹੁਣ ਕਿੰਨੇ ਆ? ਹੁਣ 1 ਹਾਂ ਹੋਰ ਜਾਦੂ ਕਿਹਨੂੰ ਕਹਿਣਾ ਤੂੰ? ਗਾਇਬ ਹੋ ਗਿਆ ਭਾਈ। ਬਸ ਇੱਕ ਹੀ ਆਈਟਮ ਤੁਹਾਡੀ ਰਹਿ ਗਈ ਜਿਹੜਾ ਹੁਣ ਤੁਸੀਂ ਐਫਲ ਟਾਵਰ ਗਾਇਬ ਕਰਨਾ। ਲੋ ਜੀ ਪੈਰਾਂ ਦੀ ਮਿੱਟੀ ਕੋਈ ਨਾ ਛੱਡੇ। ਅਗਲਾ ਜਾਦੂ ਵਿਖਾਉਣ ਅਗਲਾ ਲੱਗਾ ਜੀ ਜਾਦੂ। ਭਾਜੀ। ਇਹ ਤੁਹਾਨੂੰ ਰੁਮਾਲ ਵਿਖਾਉਣ ਲੱਗਾ ਜੀ। ਇਹ ਰੁਮਾਲ ਤੁਹਾਡੀਆਂ ਅੱਖਾਂ ਦੇ ਸਾਹਮਣੇ ਗਾਇਬ ਕਰਾਂਗਾ ਜੀ। ਲੋ ਜੀ ਮੇਰੇ ਛੋਟੇ ਭੈਣ ਭਰਾ, ਵੱਡੇ ਭੈਣ ਭਰਾ ਸਾਰੇ ਮੇਰੇ ਲਈ ਦੁਆ ਕਰਨਾ, ਤੇ ਹੋ ਸਕੇ ਤੇ ਮੈਨੂੰ ਕੋਈ ਚੰਦਾ ਜਿੱਥੋਂ ਵੀ ਪਹੁੰਚ ਸਕੇ। ਲੈ ਵੀ ਬੱਚਿਆ ਫਿਰ ਕਿਹਾ ਕੋਈ ਜਿਹੜਾ ਦਿਲ ਜਿਗਰੇ ਵਾਲਾ, ਜਿਹੜਾ ਕੋਈ ਮਾਂ ਪਿਓ ਦੀ ਭੈਣ ਭਰਾ ਦੀ ਇੱਜ਼ਤ ਕਰਨ ਵਾਲਾ, ਤੈਨੂੰ ਲਾਜ਼ਮੀ ਕੁਛ ਨਾ ਕੁਛ ਦੇਗਾ। ਉੱਠ ਫੈਸਲ ਜਾ ਕੇ ਇਹਨਾਂ ਕੋ ਮੰਗ ਕੇ ਲਿਆ। ਲਓ ਜੀ ਇਹ ਮੈਂ ਕੱਪੜਾ ਗਾਇਬ ਕਰਨ ਲੱਗਾ ਜੀ। ਇਹ ਪ੍ਰੈਪ ਕਲਾਸ ਯਾਦ ਆ ਗਈ। ਓਏ ਕੀ ਹੋਇਆ ਉਹ ਕਿੱਥੇ ਲੈ ਆਈ ਮੋਕਲਾ ਨੇ ਫੜ ਲਿਆ। ਵਾਹ 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 ਵਾਹ। ਥੈਂਕ ਯੂ ਇਹ ਵਾਪਸ ਵੀ ਲਿਆਏਗਾ ਕਪੜਾ? ਕਿਦਾਂ ਲਿਆ? ਇਹ ਦੇਖੇ ਇਹ ਗਿਆ। ਹਾਂ ਠੀਕ ਹੈ ਐ ਵੇਖੋ। ਸਾਜੀ ਥੈਂਕ ਯੂ ਯਾਰ। ਵਾਹ ਕੀ ਬਾਤ ਹੈ। ਕੀ ਬਾਤ ਹੈ ਜ਼ਰਾ ਛੋਟੇ ਬੱਚੇ ਤਾੜੀ ਮਾਰ ਕੇ ਤਾੜੀ। ਸਾਹਮਣੇ ਦੇਖੋ ਸਾਹਮਣੇ ਦੇਖੋ। ਇੱਕ ਟਿਕਟ 'ਚ 2 ਨਜ਼ਾਰੇ ਸਾਹਮਣੇ ਦੇਖੋ। ਮੈਂ 1000 ਰੁਪਇਆ ਕੈਸ਼ ਦੂੰਗਾ ਤਾਂ ਉਹਨੂੰ ਕੋ ਕੁਸ਼ਨ ਗਾਇਬ ਕਰੇ। ਹੈ ਇਹ ਨਹੀਂ ਹੋਣਾ ਇਹ ਤੋਂ ਭਾਰਾ ਹੋਇਆ। ਤੁਹਾਨੂੰ ਪਤਾ ਨਹੀਂ ਹੈਗਾ। ਮੈਂ ਲਓ ਜੀ ਸਾਰਾ ਪੇਪਰ ਇਹ ਤੁਹਾਡੇ ਸਾਹਮਣੇ ਪੇਪਰ ਮੈਂ ਪਾੜਾਂਗਾ। ਇਹ ਤੁਸੀਂ ਸਾਰੇ ਵੇਖ ਰਹੇ ਹੋ, ਜਿੱਥੋਂ ਤੱਕ ਨਜ਼ਰ ਜਾ ਰਹੀ ਹੈ, ਵੇਖਣ ਵਾਲਾ ਸੁਣਨ ਵਾਲਾ ਸਾਰੇ ਭੈਣ ਭਰਾਵਾਂ ਨੂੰ ਵੇਖੋ। ਇਹ ਜਨਾਬ ਜਾਦੂ ਹੋਣ ਲੱਗਾ। ਇਹ ਪੇਪਰ ਮੈਂ ਪਾੜ ਰਿਹਾ। 1 ਮਿੰਟ ਨਹੀਂ ਵੀਰੇ। ਉਹ ਪੂਰਾ ਪੇਪਰ ਨਾਲ ਲਾਇਆ ਉਹਨੇ। ਅੱਛਾ ਓਕੇ ਕੀ ਮਸਲਾ ਓਕੇ ਅੱਛਾ ਮੈਂ ਕਿਹਾ ਸ਼ਾਇਦ। ਅੱਛਾ ਠੀਕ ਹੈ ਚੱਲ 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 ਯਾਰ ਹਟਦੇ ਹੀ ਨਹੀਂ ਹੈਗੇ। ਆ ਕੱਟਦੀ ਯਾਰ। ਚੱਲ ਇੱਥੋਂ ਲਾਈ। ਚਲੋ ਲਓ ਜੀ ਇਹ ਮੈਂ ਤੁਹਾਨੂੰ ਜਨਾਬ ਜਾਦੂ ਕਰਕੇ ਵਿਖਾਵਾਂਗਾ। ਇਹ ਪੇਪਰ ਜਿਹੜਾ ਮੈਂ ਪਾੜਾਂਗਾ ਤੁਹਾਡੇ ਸਾਹਮਣੇ। ਇਹ ਵੇਖੋ ਜੀ। ਇਹ ਵਾਹ ਵਾਹ ਇਹ ਵੇਖੋ ਜੀ। ਇਹ ਮੈਂ ਪਾੜ ਦਿੱਤਾ ਜੀ। ਹੋਏ ਵਾਹ ਵਾਹ ਵਾਹ। ਇਹ ਮੈਂ ਜਨਾਬ ਇਹ ਪਾੜ ਦਿੱਤਾ। ਇਹ ਤੁਹਾਡੇ ਸਾਹਮਣੇ ਜਨਾਬ ਇਹ ਪਾੜ ਦਿੱਤਾ ਪੇਪਰ। ਹੁਣ ਮੈਂ ਇਸ ਪੇਪਰ ਨੂੰ ਤੁਹਾਡੇ ਸਾਹਮਣੇ ਮੈਂ ਗੁੱਛ-ਮੁੱਛ ਕਰਤਾ। ਗੁੱਛ-ਮੁੱਛ ਕਰ। ਓਕੇ ਲਓ ਜੀ ਹੁਣ ਤੁਸੀਂ ਵੇਖਣਾ ਕਿ ਇਹ ਪੇਪਰ ਦੁਬਾਰਾ ਮੈਂ ਤੁਹਾਨੂੰ ਸਹੀ ਕਰਕੇ ਵਿਖਾਵਾਂਗਾ। ਵਾਹ ਜੀ ਵਾਹ ਜੀ ਵਾਹ ਜੀ ਵਾਹ। ਲਓ ਜੀ ਬਹੁਤ ਸ਼ੁਕਰੀਆ ਬਹੁਤ ਸ਼ੁਕਰੀਆ।
ਜਾ ਮੇਰਾ ਬੱਚਿਆ ਜਾ ਕੇ ਇਹਨਾਂ ਭੈਣ ਭਰਾਵਾਂ ਕੋਲੋਂ ਮੰਗ, ਇਨਸ਼ਾਅੱਲਾ ਤੈਨੂੰ ਦੇਣਗੇ। ਲਓ ਮੇਰੇ ਵੀਰੋ, ਬਹੁਤ ਸ਼ੁਕਰੀਆ ਤੁਹਾਡਾ। ਅੱਜ ਦਾ ਜਾਦੂ ਜਿਹੜਾ ਮੈਂ ਇਹਨਾਂ ਵਿਖਾਇਆ, ਇਨਸ਼ਾਅੱਲਾ ਨੈਕਸਟ ਲੈ ਕੇ ਆਵਾਂਗੇ। ਬਹੁਤ ਸ਼ੁਕਰੀਆ। ਝੋਲੀ ਫੇਰ ਲਾ। ਆ ਮੇਰਾ ਪਰਸ ਵੀ ਨਹੀਂ ਲੱਭਣ ਦੇ। ਭਾਜੀ ਮੈਂ ਇੱਕ ਹੁਣ ਮੈਨੂੰ ਸਮਝ ਲੱਗੀ ਹੈ ਕਿ ਦਫ਼ਤਰ ਦੀਆਂ ਚੀਜ਼ਾਂ ਜਾਂਦੀਆਂ ਕਿੱਥੇ ਨੇ। ਚੱਲ ਦੇ ਯਾਰ। ਇਹ ਕੌਣ ਗੈਪ ਕਰਦਾ? ਗੈਪ ਵਾਲੀ ਸ਼ਕਤੀ ਹੈ ਇਹਦੇ ਕੋਲ। ਬਹੁਤ ਉਸਤਾਦ ਜੀ ਸ਼ੁਕਰੀਆ। ਮੈਂ ਨਾ 1000 ਦਾ 5000 ਕਰ ਸਕਦਾ। 1000 ਰੁਪਏ ਤੁਹਾਡੇ ਕੋਲ ਹੈਗਾ? ਨਹੀਂ। ਯਾਰ ਤੂੰ ਰਹਿ ਗਿਆ ਯਾਰ। ਚਲੋ ਤੁਹਾਡੀ ਦਿਹਾੜੀ ਨਹੀਂ ਸੀ। ਤੂੰ ਆਪਣੇ 1000 ਨਾਲ 5 ਕਰਨਾ, 2500 ਕਰ ਲਾਂਗੇ। ਨਹੀਂ ਉਹ ਕਿਸੇ ਦੇ ਆਧਾਰ ਨਾ ਹੋਆ। ਯਾਰ ਬਾਕੀ ਸਾਨੂੰ ਫਰੀਦ ਭਾਈ ਦੀ ਇੱਜ਼ਤ ਕਰਨੀ ਚਾਹੀਦੀ ਆ। ਇਹ ਕਿੱਥੋਂ ਫਰੀ ਤੂੰ ਸਿੱਖ ਰਿਹਾ ਵੈਸੇ? ਉਸਤਾਦ ਜੀ ਮੈਨੂੰ ਇੱਕ ਉਸਤਾਦ ਲੱਭੇ ਨੇ, ਉਸਤਾਦ ਖਾਲਦ ਸਾਹਿਬ, ਬਹੁਤ ਵੱਡੇ ਜਾਦੂ। ਓਏ ਮੈਂ ਸਮਝ ਗਿਆ। ਉਸਤਾਦ ਜੀ। ਮੈਂ ਬੜੀ ਚੰਗੀ ਤਰ੍ਹਾਂ ਜਾਣਦਾ ਉਹਨਾਂ ਉਹ ਨੂੰ। ਭਾਈ ਖਾਲਾ। ਹਾਂ ਉਹ ਭਾਈ ਖਾਲਾ ਜਿਹਨੂੰ ਲਾਹੌਰ ਵਾਲੇ। ਆਹੋ ਲਾਹੌਰ ਵਾਲੇ। ਬਸ ਮੈਂ ਸਮਝ ਗਿਆ, ਠੀਕ ਹੋ ਗਿਆ। ਉਹ ਜਿਹਦੀ ਇੱਕ ਬਾਹ ਨਹੀਂ ਹੈਗੀ। ਨਹੀਂ ਯਾਰ, ਉਹ ਭਾਈ ਖਾਲਦ ਨਹੀਂ ਜਿਹੜਾ ਲਾਹੌਰ ਜਿਹਨੇ ਸ਼ੋਅ 'ਚ ਵੀ ਕੀਤਾ ਸੀ। ਆਹੋ। ਅੱਛਾ ਇਹ ਉਹਨਾਂ ਨੇ ਮੈਨੂੰ ਦਿੱਤਾ, ਗਿਫਟ ਦਿੱਤਾ ਸੀ ਤੇ ਮੈਂ ਉਹਨਾਂ ਦਾ ਭਾਈ ਬੜਾ ਸ਼ੁਕਰ। ਵਾਹ ਵਾਹ ਵਾਹ। ਧੰਨਵਾਦ। ਆ ਗੱਲ ਕਰ, 2 ਕਰਾਂ? ਹੈ 2 ਕਰਾਂ? ਕਰੋ। ਹੱਥ ਦਹਾ ਇੱਥੋਂ ਫੋਮ ਫੜ ਕੇ ਰੱਖ, ਇੱਥੋਂ ਬਸ ਆ ਲੈ। ਓਏ ਹੋਏ 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 ਓਏ ਕਿੱਦਾਂ ਕਰਦੇ? ਓਏ ਹੋਏ ਹੋਏ। ਇਹ ਤੈਨੂੰ ਖਾਲਦ ਸਾਹਿਬ ਨੇ ਨਹੀਂ ਦੱਸਿਆ ਹੋਣਾ। ਓਏ ਕਿੱਦਾਂ? ਕਿਉਂ? ਵਾਹ 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 ਯਾਰ। 3 ਕਰਾਂ? ਆ 2 ਤੇ 3 ਕਰਾਂ? ਹਾਂ। ਫਿਰ ਇਹਨੂੰ ਫੜ ਇੱਥੋਂ ਆ ਲੈ। ਇਹ ਤਾਂ ਜਿੰਨੀਆਂ ਮਰਜ਼ੀ ਕੱਢੀ ਜਾਓਗੇ। ਹਾਂ ਬਹੁਤ ਤਾਰੀਆਂ ਯਾਰ। ਸਾਡੀ ਕੀ ਬਾਤ। ਐ ਖਾਣਾ ਜ਼ਰਾ ਮੈਂ ਵੀ ਕਰਕੇ ਇੱਕ ਇਕੱਲੇ ਨੂੰ 2 ਕਰਾਂ। ਗੱਲ ਕਰ। ਇਸ ਤੋਂ ਗਲਤ ਹੋ ਨਾ ਕਰੀ ਨਾ ਓਏ। ਨਾ ਯਾਰ। ਇਹ ਸਾਡੀ ਮੈਂ 2 ਕਰਾਂ। ਨਾ ਨਾ ਇਹੋ ਜਿਹੇ ਜਾਦੂਗਰ ਹੁੰਦੇ, ਲੋਕਾਂ ਨੂੰ ਜਾਦੂ ਵਿਖਾਉਂਦੇ, ਆਪਣਾ ਮੋਬਾਈਲ ਗਵਾ ਲੈਂਦੇ। ਓਏ ਉਹ ਕਿੱਥੇ ਗਏ? ਕਿਹੜਾ ਜਾਦੂਗਰ ਆਪਣੇ ਸ਼ੈ ਵਾਂਗੂ ਬੱਚੇ ਨੇ। ਅਸੀਂ ਕਿਤਾਬ ਕਹਿਣਗੇ ਐ ਜਵਾਨਾ ਤੇਰਾ ਮੋਬਾਈਲ ਗਾਇਬ ਕਰਾਂ? ਉਹ ਕਹਿੰਦਾ ਕਰੋ। ਤੇ ਨਾਲ ਕਹਿੰਦਾ ਪਰ ਮੇਰਾ ਕਿਹਨੇ ਕਰ ਲਿਆ? ਪਹਿਲੇ ਮੇਰਾ ਦਿਓ ਫੇਰ ਮੈਂ ਤੁਹਾਡਾ ਦਊਂ। ਘਰ ਦੀਆਂ ਚੀਜ਼ਾਂ ਗਾਇਬ ਕਰਕੇ ਉਹਨਾਂ ਨੂੰ ਕਹਿੰਦਾ ਰੋਟੀ ਦਿਓ, ਫੇਰ ਮੈਂ ਰਿਮੋਟ ਦੇਣਾ ਵਾ। ਅੱਛਾ, ਇਹਨੇ ਘਰ ਦੀਆਂ ਚੀਜ਼ਾਂ ਗਾਇਬ ਕੀਤੀਆਂ ਜਾਦੂ ਨਾਲ। 3 ਦਿਨ ਬਾਅਦ ਕਬਾੜੀਏ ਕੋ ਉਹਦਾ ਪਿਓ ਵਾਪਸ ਲੈ ਕੇ ਆਇਆ। ਸਾਲਾ ਉਹਨੂੰ ਵੇਚ ਆਇਆ ਜਾ ਕੇ ਤੇ ਘਰ ਆ ਕਹਿੰਦਾ ਮੈਂ ਜਾਦੂ ਕੀਤਾ ਸੀ। ਆਹੋ ਉਸਤਾਦ ਜੀ, ਜਾਦੂ ਵਾਕਈ ਇੱਕ ਮਤਲਬ ਵੱਡੀ ਚੀਜ਼ ਆ। ਵੇਖ ਤੈਨੂੰ ਕੁਝ ਨਹੀਂ ਨਜ਼ਰ ਆਏਗਾ, ਅੱਖਾਂ ਬੰਦ ਕਰ। ਕੁਝ ਨਜ਼ਰ ਆਇਆ? ਅੱਖਾਂ ਬੰਦ ਨਹੀਂ, ਘੱਟਾ ਨਜ਼ਰ ਆਉਣਾ। ਇਹ ਸਾਡੀ ਆ ਤੂੰ ਮੱਛਰ ਕਦੇ ਯਾਰ। ਤੇਰਾ ਰਾਈਟ ਪੜਦਾ ਸੀ, ਮੋਟਾ ਤੇ ਮਾਰਦਾ ਤੇ ਤੂੰ ਅੱਗੋਂ ਤੇਰਾ ਹੱਕ ਬਣਦਾ ਸੀ। ਤੇਰਾ ਵੱਡਾ ਭਰਾ ਵਾ, ਤੂੰ ਖਿੱਚ ਕੇ ਚਪੇੜ ਮਾਰਦਾ। ਨਹੀਂ ਭਾਈ ਬਦਤਮੀਜ਼ੀ ਕਰਨੀ ਨਹੀਂ ਯਾਰ, ਇਹ ਗੱਲ ਜ਼ਿਆਦੀ ਨਹੀਂ ਗਲਤ ਗੱਲ ਆ, ਜ਼ਿਆਦਤੀ ਹੈ। ਫਰੀਦ ਇੱਕ ਕਰ ਚਪੇੜ ਵਾਪਸ ਲੈ। ਫਰੀਦ ਇੱਕ ਬਾਬੇ ਦਾ ਫੇਰ ਮਾਰਾਂ। ਨਹੀਂ ਗਲਤ ਗੱਲ ਆ ਯਾਰ, ਗਲਤ ਗੱਲ ਹੈ। ਅੱਛਾ, ਤੇਰਾ ਫਰੀਦ ਕੀ? ਫਰੀਦ ਇੱਕ ਬਾਬੇ ਦਾ ਸ਼ਾਗਿਰਦ ਹੋ ਗਿਆ ਜਾਦੂਗਰ ਦਾ। ਉਹ ਕਹਿੰਦਾ ਤੈਨੂੰ ਮੈਂ ਸਿਖਾ ਦਾਂਗਾ। 20 ਸਾਲ ਉਹਦੀ ਖਿਦਮਤ ਕਰਦਾ ਰਿਹਾ। ਉਹ ਜਦੋਂ ਜਾਦੂ ਦੱਸਣ ਲੱਗਾ ਉਦੋਂ ਉਹ ਮਰ ਗਿਆ। ਉਦੋਂ ਉਹਦੀ ਰੂਹ ਪ੍ਰਵਾਸ ਕਰ ਗਈ। ਉਸਤਾਦ ਜੀ, ਇੱਕ ਡਰਾਮਾ ਹੈਗਾ ਨਾ ਉਹਨਾਂ ਦਾ। ਨਹੀਂ, ਇਹ ਬਾਬੇ ਕੋ ਜਾਦੂ ਸਿੱਖਣ ਗਿਆ। ਕਹਿੰਦਾ ਬਾਬਾ ਜੀ ਮੈਨੂੰ ਚੀਜ਼ਾਂ ਗਾਇਬ ਕਰਨੀਆਂ ਸਿਖਾਓ। ਉਹਨੇ ਕਿਹਾ ਮੈਂ ਪਹਿਲੇ ਬਾਅਦ ਚ ਸਿਖਾਵਾਂਗਾ, ਪਹਿਲੇ ਦੱਸ ਇੱਥੇ ਮੇਰਾ ਬਟੂਆ ਪਿਆ ਸੀ, ਉਹ ਕਿੱਥੇ ਗਿਆ? ਅੱਛਾ ਉਸਤਾਦ ਜੀ, ਇੱਕ ਡਰਾਮਾ ਹੈਗਾ ਨਾ ਜਿਹਦੇ ਚ ਤਾਰਕ ਜਵੇਦ ਸਾਹਿਬ ਉਹ ਬਣੇ ਹੁੰਦੇ ਮਈਤ। ਮਸਤਾਨਾ ਉਹ ਹੁੰਦੇ ਨੇ, ਕੀ ਨਾ ਮਸਤਾਨਾ ਸਾਹਿਬ ਹੁੰਦੇ ਨੇ। ਹਾਂਜੀ ਹਾਂਜੀ। ਬੱਬੂ ਬਰਾਲ ਸਾਹਿਬ। ਬੱਬੂ ਰਾਲ ਸਾਹਿਬ ਨੇ ਨਾ ਉਹਨਾਂ ਨੂੰ ਮਈਤ ਨੂੰ ਨਾ ਕੱਢਣ ਦਾ, ਕਬਰ ਚੋਂ ਕੱਢਣ ਦਾ ਮੰਤਰ ਸਿੱਖ ਲਿਆ ਹੁੰਦਾ ਉਹਨਾਂ ਕੋਲੋਂ। ਤੇ ਉਹ ਜਨਾਬ ਉਹ ਮਈਤ ਕੱਢ ਲੈਂਦੇ ਨੇ। ਹੁਣ ਜੋ ਮੁਰਦਾ ਜਿਹੜਾ ਮਗਰ ਫਿਰਨ ਡਿਆ ਹੁੰਦਾ, ਕਹਿੰਦੇ ਇਹਨੂੰ ਵਾੜਨ ਦਾ ਵੀ ਮੰਤਰ ਦੱਸੋ, ਤੇ ਉਹ ਮਰ ਜਾਂਦੇ ਨੇ। ਤਾਰਕ ਡੈਡੀ ਸਾਹਿਬ, ਤਾਰਕ ਜਵੇਦ ਸਾਹਿਬ। ਤੇ ਬਾਅਦ ਚ ਖੱਜਲ ਹੋਣੇ ਹੁੰਦੇ, ਕਹਿੰਦੇ ਯਾਰ ਇਹਨੂੰ ਮਗਰੋਂ ਲਾਓ। ਉਹ ਜਿੱਥੇ ਜਾਂਦੇ ਉੱਤੇ ਮਈਤ ਖਲੋਤੀ ਹੁੰਦੀ। ਬਹੁਤ ਪਿਆਰਾ ਯਾਰ। ਆਹੋ ਯਾਰ ਬਹੁਤ ਅੱਛਾ ਡਰਾਮਾ। ਉਹਦੇ ਚ ਨਾ ਉਹ ਮੁਰਦਾ ਲਿਆਉਣ ਦਾ ਮੰਤਰ ਦੱਸ ਦਿੰਦੇ ਨੇ ਉਹਨਾਂ ਨੂੰ। ਬੱਬੂ ਸਾਹਿਬ ਨੂੰ ਦੱਸਦੇ ਨੇ, ਬੱਬੂ ਬਰਾਲ ਸਾਹਿਬ ਨੂੰ ਕਹਿੰਦੇ ਨੇ ਕਿ ਮੁਰਦਾ ਆਵੇ, ਉਹਦਾ ਕਫਨ ਲਵਾ ਕੇ ਤੇ ਵੇਚ ਦੇਣਾ ਤੂੰ, ਇੰਜ ਤੂੰ ਅਮੀਰ ਹੋ ਜਾਏਗਾ। ਉਹ ਉਸਤਾਦ ਜੀ ਸੱਦਦੇ ਨੇ ਤੇ ਉਹ ਮੁਰਦਾ ਜਿਹੜਾ ਆਉਂਦਾ ਉਹ ਵਾਪਸੀ ਦਾ ਮੰਤਰ ਹੀ ਨਹੀਂ ਦੱਸਦੇ ਤੇ ਤਾਰਕ ਸਾਹਿਬ ਫੌਤ ਹੋ ਜਾਂਦੇ ਨੇ। ਤੇ ਉਹ ਪਰੇਸ਼ਾਨੀ ਫਿਰ ਉਹਦੀ ਵਾਈਫ ਕਹਿੰਦੀ ਹੈ ਕਿ ਮੁਰਦਾ ਤੇ ਤੈਨੂੰ ਉਠਾਣਾ ਆਉਂਦਾ, ਤੂੰ ਆਪਣੇ ਉਸਤਾਦ ਨੂੰ ਹੀ ਉਠਾ ਕੇ ਲਿਆ। ਤੇ ਉਹ ਤਾਰਕ ਸਾਹਿਬ ਨੂੰ ਵੀ ਲੈ ਆਂਦੇ ਤੇ ਉਹ ਤਾਰਕ ਸਾਹਿਬ ਜੋ ਨਖਰੇ ਕਰਦੇ ਨੇ ਉਸਤਾਦ ਜੀ, ਓਏ ਹੋਏ। ਅੱਛਾ, ਉਹ ਕਹਿੰਦੇ ਉਸਤਾਦ ਜੀ ਇਹ ਜਿਹੜਾ ਮੰਤਰ ਹੈਗਾ ਸੀ ਇਹ ਮੁਰਦਾ ਕੱਢਣ ਵਾਲਾ ਤਾਂ ਤੁਸੀਂ ਦੱਸਤਾ, ਤੇ ਇਹ ਜਿਹੜਾ ਮੰਤਰ ਜਿਹੜਾ ਵਾਪਸ ਕਰਨ ਵਾਲਾ, ਕਹਿੰਦਾ ਕੀ ਗਿਆ ਤੂੰ? ਤਾਰਕ ਜਵੇਦ ਸਾਹਿਬ, ਤਾਰਕ ਸਾਹਿਬ ਨੇ ਕੀ ਗਿਆ ਤੂੰ? ਕਿਹੜਾ ਡਰਾਮਾ ਸੀ? ਹੱਕੇ ਬੱਕੇ। ਹੱਕੇ ਬੱਕੇ। ਲਓ ਜੀ, ਵੇਖਣਾ ਤੁਸੀਂ ਹੱਕੇ ਬੱਕੇ। ਫਿਰ ਇੱਕ ਡਰਾਮਾ ਜਿਹਦੇ ਚ ਨਾ ਮਨ ਚੰਨ ਸਾਹਿਬ ਤੇ ਮਾਨੂਲਾ ਸਾਹਿਬ ਨੂੰ ਬੰਨਿਆ ਹੁੰਦਾ ਉਹਨਾਂ ਨੇ। ਤਾਹਰ ਨਿਸ਼ਾਦ ਸਾਹਿਬ ਨੇ ਤਲਵਾਰ ਫੜੀ ਹੁੰਦੀ ਤੇ ਉਹਨਾਂ ਨੂੰ ਕਹਿੰਦੇ ਓਏ ਦੋਵਾਂ ਚੋਂ ਡਿਸਾਈਡ ਕਰ ਲਓ ਪਹਿਲੋਂ ਕਿੰਨੇ ਕਤਲ ਹੋਣਾ। ਅਮਾਨ ਸਾਹਿਬ ਤੇ ਮਨ ਚੰਨ ਸਾਹਿਬ ਨੂੰ ਬੰਨਿਆ ਹੁੰਦਾ ਤੇ ਤਾਹਰ ਨਿਸ਼ਾਦ ਸਾਹਿਬ ਮੁੱਛਾਂ ਰੱਖ ਕੇ ਤੇ ਤਲਵਾਰ ਲੈ ਕੇ ਆ ਕੇ ਤੇ ਉਹਨਾਂ ਨੂੰ ਕਹਿੰਦੇ ਨੇ ਓਏ ਦੋਵਾਂ ਚੋਂ ਡਿਸਾਈਡ ਕਰ ਲਓ ਪਹਿਲੇ
ਕਿੰਨੇ ਧੌਣ ਹੋਣੀ ਪਹਿਲੇ ਕਿੰਨੇ ਮਰਨਾ ਓਏ ਤੇ ਮਾਨ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ, ਕਹਿੰਦੇ ਕਿੰਨੇ ਮਰਨਾ ਵਾ ਸਭ ਤੋਂ ਪਹਿਲਾਂ, ਕਹਿੰਦੇ ਹਾਂ ਇਹਨੂੰ ਮਾਰ ਦਿਓ, ਇਹ ਜਵਾਨ ਜਾਣੇ ਨੂੰ ਕਾਲੀ ਆ। ਸਾਡੀ ਸਾਡੇ ਨਾਮ ਵੀ ਮਾਰੇਗਾ ਤੇ ਫਿਰ ਕੀ। ਸਾਡੀ ਖੈਰ ਕਹਿੰਦਾ ਮੈਂ ਸਬਰ ਕਰ ਲਾਂਗਾ, ਇਹਦੇ ਕੋਲ ਸਬਰ ਨਹੀਂ ਹੋਣਾ, ਇਹਨੂੰ ਮਾਰ ਦੇ। ਮਾਨ ਸਾਹਿਬ ਯਾਰ ਸੁਭਾਨ ਅੱਲਾਹ। ਓਏ ਹੋਏ ਉਸਤਾਦ ਜੀ, ਇੱਕ ਤਰ੍ਹਾਂ ਸਨਮ ਖਾਨਾ, ਓਏ ਹੋਏ ਹੋਏ ਵੀ ਬਹੁਤ ਅੱਛਾ ਡਰਾਮਾ ਸਹੇਲ ਸਾਹਿਬ ਦਾ। ਸਹੇਲ ਸਾਹਿਬ ਨੇ ਵੀ ਬੜੀਆਂ ਅੱਛੀਆਂ ਗੱਲਾਂ ਕੀਤੀਆਂ। ਸਹੇਲ ਸਾਹਿਬ, ਆਬਦ ਖਾਨ ਸਾਹਿਬ ਤੇ ਤਾਰਕ ਜਵੇਦ ਸਾਹਿਬ ਸਹੇਲ ਸਾਹਿਬ ਨੂੰ ਗਾਣਾ ਸਿਖਾ ਰਹੇ ਆ। ਜਬ ਦੀਪ ਜਲੇ ਆ ਜਾਣਾ। ਤੇ ਹੁਣ ਸਹੇਲ ਸਾਹਿਬ ਜਬ ਨੂੰ ਯੱਬ ਕਹਿ ਰਹੇ, ਯੱਬ ਦੀਪ। ਉਹ ਕਹਿੰਦਾ ਯੱਬ ਨਹੀਂ ਓਏ ਜੱਬ, ਕਹਿੰਦਾ ਯੱਬ ਦੀਪ। ਉਹ ਖੱਪ ਜਾਂਦੇ 15 ਮਿੰਟ, ਉਹ ਉੱਥੇ ਯੱਬ। ਉਹਨੂੰ ਫੜ ਕੇ ਨਾ ਆਬਦ ਖਾਨ ਸਾਹਿਬ ਲੰਮੇ ਪਾ ਲੈਂਦੇ ਸਹੇਲ ਅਹਿਮਦ ਸਾਹਿਬ ਨੂੰ। ਉਹਨੂੰ ਕਹਿੰਦੇ ਕਹਿ ਜੱਬ, ਉਹ ਕਹਿੰਦਾ ਯੱਬ। ਤੇ ਉਹਨੂੰ ਮਧੂਲ ਕੇ ਨਾ ਚੰਗੀ ਤਰ੍ਹਾਂ ਪੁੱਠਾ ਸਿੱਧਾ ਕਰਕੇ ਨੂੰ ਉੱਠ ਕੇ ਕਹਿੰਦੇ ਉਹ ਭਾਈ, ਉਹਨੂੰ ਕਹਿੰਦੇ ਤਾਰਕ ਜਵੇਦ ਨੂੰ, ਕਹਿੰਦਾ ਜਵਾਨਾ ਹਾਂ ਮੈਂ ਇਹਦੀ ਸਾਰੀ ਤਲਾਸ਼ੀ ਲੈ ਲਈ, ਇਹਦੇ ਕੋਲ ਜੱਬ ਹੈ ਹੀ ਨਹੀਂ। ਯਾਰ ਉਹਨੂੰ ਨਾ ਮਧੋਲਦੇ ਨਾ, ਕਹਿੰਦੇ ਨਾ ਉਹਦੀ ਸਾਰੀ ਤਲਾਸ਼ੀ ਲੈ ਲਈ, ਉਹਦੇ ਕੋਲ ਜੱਬ ਹੈ ਹੀ ਨਹੀਂ, ਉਹਦੇ ਕੋਲ ਜੱਬ ਹੀ ਆ। ਓਏ ਹੋਏ ਉਸਤਾਦ ਜੀ ਉਹ ਡਾਰ ਸਾਹਿਬ, ਆਹੋ ਕਿਆ ਕਹਿੰਦੇ ਉਸਤਾਦ ਜੀ, ਇੱਕ ਡਰਾਮੇ 'ਚ ਜੋਗੀ ਬਣ ਕੇ ਆਉਂਦੇ ਨੇ ਡਾਰ ਸਾਹਿਬ, ਸੱਪ ਵਾਲੇ ਜੋਗੀ, ਤੇ ਅੱਗੋਂ ਮਸਤਾਨਾ ਸਾਹਿਬ ਆ ਜਾਂਦੇ ਨੇ। ਓਏ ਯਾਰ ਸੁਭਾਨ ਅੱਲਾਹ। ਉਹ ਡਾਰ ਸਾਹਿਬ ਨੇ ਇੱਕ ਡਰਾਮੇ ਦੇ ਵਿੱਚ ਨਾ ਉਹ ਲਾਹੌਰੀਪੁਰਾ ਟੈਪ ਨਾ ਕੋਈ ਫਾਲਸਾ ਟੈਪ ਲਾਇਆ ਹੁੰਦਾ ਵਾ, ਤੇ ਉਹ ਇੰਜ ਕਰਕੇ ਸਟੈਂਡ ਜੇ ਤੇ ਲਾਇਆ ਹੁੰਦਾ, ਤੇ ਕੁਝ ਵੀ ਨਹੀਂ ਵਿੱਚ, ਥੋੜਾ ਜਿਹਾ ਪਿਆ ਹੁੰਦਾ। ਲਾਹੌਰੀਪੁਰਾ ਨਹੀਂ, ਖਾਲੀ ਹੁੰਦੀ ਪਲੇਟ, ਖਾਲੀ ਟਰੇ ਹੁੰਦੀ ਹੈ, ਤੇ ਵੇਚ ਰਹੇ ਹੁੰਦੇ ਨੇ। ਤੇ ਇੱਕ ਕੁੜੀ ਆ ਕੇ ਨਾ ਕੋਲ ਕਹਿੰਦੀ ਇਹ ਕੀ ਲਾਇਆ? ਡਾਰ ਸਾਹਿਬ ਕਹਿੰਦੇ ਮੈਂ ਤਾਂ ਆਸ ਲਾਈ। ਡਾਰ ਸਾਹਿਬ ਬਹੁਤ ਬਰੀਕ ਸੀ ਯਾਰ। ਜਿਹੜੀ ਦੁਆ ਕੀਤੀ ਹੈ ਡਾਰ ਸਾਹਿਬ ਨੇ, ਆਹੋ ਡਬਲ ਸਵਾਰੀ 'ਚ। ਓਹ ਯਾਰ ਸੁਭਾਨ ਅੱਲਾਹ, ਕਿਆ ਕਹਿੰਦੇ। ਉਹ ਡਬਲ ਸਵਾਰੀ ਡਰਾਮੇ 'ਚ ਨਾ ਹੁਣ ਉਧਰੋਂ ਮੁਜਰਾ ਹੋਣ ਲੱਗਦਾ, ਚਟਾਈ ਵਿਛੀ ਹੈ, ਤੇ ਸਹੇਲ ਅਹਿਮਦ ਤੇ ਮਸਤਾਨਾ ਸਾਹਿਬ ਨੂੰ ਅਗਵਾ ਕੀਤਾ ਡਾਕੂਆਂ ਨੇ, ਤੇ ਉਧਰੋਂ ਉਹ ਦੋ ਜਿਹੜੇ ਡਾਕੂ ਨੇ ਨਾ ਉਹ ਵੀ ਬੈਠੇ ਨੇ, ਤੇ ਮਸਤਾਨਾ ਤੇ ਸਹੇਲ ਅਹਿਮਦ ਸਾਹਿਬ ਵੀ ਬੈਠੇ ਨੇ, ਤੇ ਵਿੱਚ ਨੱਚਣ ਵਾਲੀਆਂ ਔਰਤਾਂ ਜਿਨ੍ਹਾਂ ਨੇ ਮੁਜਰਾ ਕਰਨਾ ਉਹ ਵੀ ਫਿਰ ਰਹੀਆਂ ਨੇ, ਤੇ ਬਾਹਰੋਂ ਇੱਕਦਮ ਚਾਚਾ ਤੇ ਚਾਚੀ ਆ ਜਾਂਦੇ ਨੇ। ਉਹ ਚਾਚਾ ਖਾਰਬਾਜ਼ਦਾਰ ਸਾਹਿਬ ਤੇ ਨਾਲ ਉਹਨਾਂ ਦੀ ਬੁੱਢੀ ਪਿੰਡ ਚੋਂ, ਤੇ ਉਹ ਇੱਕਦਮ ਕਹਿੰਦੇ ਚਾਚਾ, ਤੇ ਹੁਣ ਉੱਥੇ ਉਹ ਮੁਜਰਾ ਟੈਪ ਹੋਣ ਲੱਗ ਪਤਾ, ਤੇ ਇੱਕਦਮ ਫੂੜੀ ਵਾਲਾ ਮਾਹੌਲ ਬਣਾ ਲੈਂਦੇ ਕਿ ਯਾਰ ਚਾਚੇ ਨੂੰ ਪਤਾ ਲੱਗ ਜਾਣਾ, ਤੇ ਬਹਿ ਕੇ ਰੋਣ ਲੱਗ ਪੈਂਦੇ ਨੇ ਸਾਰੇ। ਤੇ ਉਹਦਾ ਕਹਿੰਦਾ ਕੀ ਹੋਇਆ? ਕਹਿੰਦਾ ਜੀ ਉਹ ਫਲਾਣਾ ਮਰ ਗਿਆ, ਤੇ ਬਹਿ ਗਿਆ। ਹੁਣ ਚਾਚਾ ਵੀ ਬਹਿ ਜਾਂਦਾ। ਹੁਣ ਮਸਤਾਨਾ ਸਾਹਿਬ ਤੇ ਸਹੇਲ ਅਹਿਮਦ ਸਾਹਿਬ ਨੇ ਚਾਚੇ ਨੂੰ ਇਨਡਾਇਰੈਕਟਲੀ ਦੱਸਣਾ ਕਿ ਇੱਥੇ ਮੁਜਰਾ ਹੋਣ ਲੱਗਾ ਸੀ, ਲੇਕਿਨ ਡਾਕੂਆਂ ਨੂੰ ਵੀ ਨਹੀਂ ਪਤਾ ਲੱਗਣ ਦੇਣਾ, ਬਚ ਕੇ ਦੱਸਣਾ। ਕਹਿੰਦੇ ਇਹ ਮੁਹਤਰਮਾ ਕੌਣ ਨੇ? ਇਹ ਕਹਿੰਦੇ ਜੀ ਇਹ ਅਫਸੋਸੀਏ ਨੇ। ਮਸਤਾਨਾ ਸਾਹਿਬ ਕਹਿੰਦੇ ਇਹ ਅਫਸੋਸੀਏ ਨੇ, ਅਫਸੋਸ ਕਰਨ ਆਏ ਨੇ। 50,000 ਲੈਂਦੀ ਜੇ ਇੱਕ ਅਫਸੋਸ ਦਾ। ਯਾਰ ਮਸਤਾਨਾ ਦਾ ਉਹਨਾਂ ਨੂੰ ਸਮਝਾ ਰਹੇ ਆ ਕਿ ਕਹਿੰਦੇ 50,000 ਲੈਂਦੀ ਜੀ ਇੱਕ ਅਫਸੋਸ ਦਾ। ਤੇ ਉਹ ਕਹਿੰਦੇ ਹਾਂ, ਕਹਿੰਦਾ ਜਿੱਥੇ ਇਹ ਅਫਸੋਸ ਕਰਦੀ ਆ, ਲੋਕੀ ਦੁੱਖ 'ਚ ਪੱਖਿਆਂ 'ਚ ਕਾਪੀਆਂ ਯਾਰ ਅੱਗੋਂ ਖਾਣਾ ਬਾਹਰ ਡਰ ਲੱਗਦੇ। ਅੱਛਾ ਜੀ ਅੱਛਾ ਜੀ ਇਹ 50,000 ਅਫਸੋਸ ਦਾ ਲੈਂਦੀ ਹੈ, ਇੱਥੇ ਅਫਸੋਸ ਕਰਨ ਦਾ 50,000। ਜੇ ਇਹਨਾਂ ਦੇ ਘਰ ਜਾ ਕੇ ਅਫਸੋਸ ਕਰੋ ਤਾਂ ਕੁਛ ਰਹਿਤ ਹੋ ਸਕਦੀ। ਕੋਠੇ 'ਚ ਵੀ ਮਸਤਾਨਾ ਸਾਹਿਬ ਨੇ ਕਮੀਜ਼ ਲਾਈ ਆ, ਤੇ ਨੰਗਾ ਪਿੰਡਾ ਹੈ ਝੁੜੀਆਂ ਵਾਲਾ, ਤੇ ਐ ਕਰਕੇ ਨਾ ਏਰੀਅਲ ਫੜ ਕੇ ਖਲੋਤੇ। ਤੇ ਅਕਰਮਦਾਸ ਸਾਹਿਬ ਆਉਂਦੇ ਨੇ ਤੇ ਕਹਿੰਦੇ ਓ ਯਾਰ ਜਾ ਕਮੀਜ਼ ਪਾ ਲਾ, ਮੇਰੀ ਦਾਦੀ ਵਰਗਾ ਪਿੰਡਾ ਤੇਰਾ। ਤੇ ਖਲੋ ਕੇ ਨਾ ਪੌਜ਼ ਦੇ ਕੇ ਕਹਿੰਦੇ ਤੇਰੀ ਦਾਦੀ ਵੀ ਬਾਡੀ ਬਿਲਡਰ ਸੀ। ਕਹਿੰਦਾ ਕਮਾਈ ਜਾ ਰਹੇ ਕਹਿੰਦਾ ਕਿਹੜਾ ਚੈਨਲ ਲੱਭਣਿਆ? ਨਿਕਰਾਂ ਵਾਲਾ। ਯਾਰ ਮਸਤਾਨਾ ਸਾਹਿਬ ਕੀ ਬਾਤ ਹੈ। ਇੱਕ ਤਰ੍ਹਾਂ ਸਨਮ ਖਾਨਾ ਦੇ ਵਿੱਚ ਨਾ ਉਸਤਾਦ ਜੀ ਉਹ ਸਖਾਵਤ ਸਾਹਿਬ ਨੇ ਬੜੀ ਅੱਛੀ ਗੱਲ ਕੀਤੀ, ਬਹੁਤ ਸਾਰੀਆਂ ਅੱਛੀਆਂ ਗੱਲਾਂ। ਤੇ ਕਹਿੰਦੇ ਉਹ ਨਾ ਸੁਹੇਲ ਸਾਹਿਬ ਉਹ ਖੁਸਰਾ ਬਣੇ ਹੁੰਦੇ, ਸਾਰੇ ਖੁਸਰੇ ਬਣੇ ਹੁੰਦੇ, ਤੇ ਸੁਹੇਲ ਸਾਹਿਬ ਆਉਂਦੇ ਨੇ ਤੇ ਕਹਿੰਦੇ ਹਾਂ ਨਹੀਂ ਮੈਨੂੰ ਲਿਆ ਸਿਗਰਟ ਲਵਾ। ਕਹਿੰਦੇ ਨਹੀਂ ਠਹਿਰ ਜਾ ਬਾਜੀ, ਤੂੰ ਕਿਹੜਾ ਅਫਤਾਰੀ ਕੀਤੀ?
ਇੱਕ ਇਹ ਗੱਲ ਸੀ ਤੇ ਇੱਕ ਕਹਿੰਦੀ ਬਾਜੀ ਆ ਕਿੱਡੀ ਚ ਵਾਲਾ ਵੇਖ ਲੈ ਉਹ ਜਿਹੜੀ ਕੱਲ ਨਾ ਫੁੱਲੇ ਵਾਲੇ ਦੇ ਕੋਲੋਂ ਫੁੱਲੇ ਖਾ ਗਈ ਤੇ ਜਿਹੜੇ ਨਹੀਂ ਸੀ ਫੁੱਲੇ ਉਹ ਵੀ ਖਾ ਗਈ। ਆ ਜਿਹੜੇ ਨਹੀਂ ਸੀ ਫੁੱਲੇ ਉਹ ਵੀ ਖਾ ਗਏ। ਹਾਂ। ਨਹੀਂ ਨਹੀਂ ਯਾਰ ਮੈਨੂੰ ਤੇ ਉਹ ਫੇਰ ਮੈਂ ਦੱਸਾਂ ਅਣਜਾਣੇ ਲੋਕ ਚ ਮਸਤਾਨਾ ਸਾਹਿਬ ਦਾ ਮਜ਼ਾ ਹੈ। ਓਏ ਹੋਏ 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 ਜਿੰਨੀ ਵਾਰੀ ਵੀ ਦੇਖ ਲਓ ਕੀ ਮਜ਼ਾ। ਕਰੈਕਟਰ ਬਣ ਕੇ ਬੈਠੇ ਨੇ ਤੇ ਇੰਜ ਬੈਠੇ ਨੇ ਨਾਰਮਲ ਤੇ ਸੇਲਮ ਸਾਹਿਬ ਆ ਕੇ ਨਾ ਅਨਵਰ ਅਲੀ ਸਾਹਿਬ ਨੂੰ ਕਹਿੰਦੇ ਨੇ ਐ ਕੌਣ ਨੇ? ਕਹਿੰਦਾ ਜੀ ਉਹ ਜਿਹੜੀ ਕੁੜੀ ਨੱਸੀ ਹੈ ਨਾ ਜੀ ਇਹਨਾਂ ਦੀ ਕੁੜੀ ਨੱਸੀ ਹੈ। ਹੁਣ ਸੇਲਮ ਹੁਣ ਮਸਤਾਨਾ ਸਾਹਿਬ ਇੰਜ ਬੈਠੇ ਨੇ ਨਾਰਮਲ ਇੰਜ ਤੇ ਸੇਲਮ ਸਾਹਿਬ ਕਹਿੰਦੇ ਜੀ ਤੁਹਾਡੀ ਕੁੜੀ ਨੱਸੀ ਹੈ ਜੀ। ਤੇ ਹੁਣ ਮਸਤਾਨਾ ਸਾਹਿਬ ਨੇ ਐ ਕਰਕੇ ਕਹਿੰਦੇ ਸੇਲਮ ਸਾਹਿਬ ਜੀ ਜੀ ਸਾਡੀ ਕੁੜੀ ਯਾਰ ਉਸ ਭਾਈ ਨੇ ਕੀ ਲੱਤ ਰੱਖੀ ਆ ਕਮੀਜ਼ ਇੰਜ ਕਰਕੇ ਤੇ ਚੌੜਾ ਹੋ ਕੇ ਨਾ ਤੇ ਲਾਤਾ ਇੰਜ ਪੈਰ ਹਿਲਾ ਕੇ ਜੀ ਜੀ ਸਾਡੀ ਬੱਚੀ ਨੱਸੀ। ਉਹ ਯਾਰ ਮੈਂ ਮਰ ਗਿਆ ਖੁਦਾ ਦੀ ਕਸਮ। ਉਸਤਾਦ ਜੀ ਇੱਕ ਵਾਰੀ ਉਹ ਕਹਿ ਕੇ ਵਿਖਾਣਾ ਉਹ ਜਿਹਦੇ ਚ ਕਹਿੰਦੇ ਟਿੱਕੀ ਵਾਲੇ ਡੱਬੇ ਵਿੱਚ ਰਿਜੀ ਫਸੇ ਆ। ਨਹੀਂ ਸ਼ੇਰ ਸੁਣਦਾ ਕਹਿੰਦਾ ਹੁਣ ਸਾਰੇ ਸ਼ੇਰ ਸੁਣਾ ਰਹੇ ਨੇ ਤੇ ਮਸਤਾਨਾ ਸਾਹਿਬ ਕਹਿੰਦੇ ਸ਼ੇਰ ਅਰਜ਼ ਕੀਤਾ ਤੇ ਸੇਲਮ ਸਾਹਿਬ ਕਹਿੰਦੇ ਓਏ ਤੂੰ ਕਿਸ ਚੱਕਰ ਚੜਦਾ ਹੈ ਤੇਰੀ ਇੰਨੀ ਜ਼ਰੂਰਤ ਅਰਜ਼ ਮਾਰਾਂਗਾ ਤੇਰੇ ਮੈਂ ਤੂੰ ਅੱਜ ਡਰੀ ਜਾਂਦੇ ਨੇ ਸੇਲਮ ਬਕਵਾਸ ਕਰਦਾ ਅਰਜ਼ ਕਰਦਾ ਤੈਨੂੰ ਰਾਮ ਦਾ ਭਾਇਆ ਅਰਜ਼ ਕਰਦਾ ਤੇ ਹੁਣ ਚੁੱਪ ਕਰਕੇ ਬਹਿ ਗਏ ਤੇ ਹੁਣ ਸੇਲਮ ਉਧਰ ਜਾਂਦੇ ਤੇ ਕਹਿੰਦੇ ਸ਼ੇਰ ਹੁਕਮ ਕੀਤਾ ਉਹ ਫਿਰ ਸੇਲਮ ਸਾਹਿਬ ਮਾਰ ਨਹੀਂ ਤੇਰੇ ਹੁਕਮ ਕਰਦਾ ਹੈ ਚਵਲ ਇਨਸਾਨ ਤੂੰ ਹੁਕਮ ਕਰਦਾ ਹੈ ਕਮੀ ਕਮੀਨ ਹੁਕਮ ਕਰਦਾ ਹੈ। ਤੇ ਹੁਣ ਆ ਕੇ ਫਿਰ ਬੈਠਦੇ ਤੇ ਮਸਤਾਨਾ ਸਾਹਿਬ ਦੇਖਦੇ ਕਿ ਹੁਣ ਫਿਰ ਚਲਾ ਗਿਆ ਤੇ ਫਿਰ ਕਹਿੰਦੇ ਸ਼ੇਰ ਮੂੰਹ ਚੋਂ ਨਿਕਲਿਆ। ਯਾਰ ਅੱਲਾ ਦੀ ਕਸਮ ਸ਼ੇਰ ਕਹਿੰਦੇ ਤੁੰਦੀਏ ਤੇ ਅੱਗੋਂ ਇੱਕ ਬੱਚਾ ਰੋਂਦਾ ਹਾਲ ਜੋ ਸੱਚੀ ਮੁੱਚੀ ਤੇ ਉਹਨੂੰ ਕਹਿੰਦੇ ਓਹੋ ਅੱਛਾ ਤੁੰਦੀਏ ਬਾਦੇ ਮੁਖਾਲਫ ਸੇ ਨਾ ਘਬਰਾ ਇਹ ਅਕਾਬ ਬਿਲਕੁਲ ਸੇਮ ਸਟਾਈਲ। ਤੁੰਦੀਏ ਬਾਦੇ ਮੁਖਾਲਫ ਸੇ ਨਾ ਘਬਰਾ ਇਹ ਅਕਾਬ ਮੈਨੂੰ ਧਰਤੀ ਕਲੀ ਕਰਾ ਦੇ ਮੈਂ ਨੱਚਾਂ ਸਾਰੀ ਰਾਤ। ਵਕੀਲ ਲੜ ਰਹੇ ਨੇ ਤੇ ਲਾਡੇ ਹੋਏ ਨੇ ਜਾਈ ਸਾਹਿਬ ਦੇ ਨਾਲ ਨਾ ਜਾਈ ਸਾਹਿਬ ਨੂੰ ਆਪਣੀ ਅੰਮੀ ਸਮਝੀ ਜਾ ਰਹੇ ਨੇ ਤੇ ਕਹਿੰਦੇ ਉਹਨੇ ਕੋਈ ਗੱਲ ਕੀਤੀ ਉਹਨੇ ਕਿਹਾ ਮੈਂ ਉੱਥੇ ਨਹੀਂ ਓਏ ਤੂੰ ਝੂਠ ਬੋਲ ਰਿਹਾ ਵਕੀਲਾ। ਜਾਈ ਸਾਹਿਬ ਵੇਖਿਆ ਜੇ ਸੁਣਦੇ ਪਏ ਜਾਈ ਸਾਹਿਬ ਆ ਦੇਖ ਲਓ ਜਾਈ ਸਾਹਿਬ ਸੁਣਿਆ ਜੇ ਸੁਣ ਰਹੇ ਜਾਈ ਸਾਹਿਬ। ਉਹ ਮੈਂ ਕਹੀ ਯਾਰ ਹੈ ਜਾਈ ਸਾਹਿਬ ਨੂੰ ਜਿਵੇਂ ਨਹੀਂ ਪਤਾ ਕਹਿੰਦਾ ਹਾਂ ਆ ਸੁਣੋ ਜਾਈ ਸਾਹਿਬ ਯਾਰ ਵਕੀਲ ਬਣੇ ਨੇ ਤੇ ਕਹਿ ਰਹੇ ਨੇ ਮੇਰਾ ਕਲਾਇੰਟ ਇੰਨਾ ਮਸੂਮ ਕਹਿੰਦਾ ਤਵਾਰ ਵਾਲੇ ਦਿਨ ਬੱਚੇ ਛੱਡ ਆਉਂਦਾ ਸਕੂਲ। ਓਏ ਹੋਏ ਹੋਏ ਐਸਾ ਹੀ ਖੂਬਸੂਰਤ ਆਰਟਿਸਟ ਯਾਰ ਵਾਹ। ਸਾਜੀ ਤੁਸੀਂ ਕਦੀ ਮਿਲੇ ਉਹਨਾਂ ਨੂੰ ਜਵਾਬ ਵਸੀਮ ਸਾਹਿਬ? ਹਾਂ ਚਾਚੇ ਬੂਟੇ ਦਾ ਮੈਨੂੰ ਕਾਲ ਕੀਤੀ ਉਹਨਾਂ ਨੇ ਕਹਿੰਦੇ ਯਾਰੋ ਮੈਂ ਤੇਰਾ ਦੇਖਦਾ ਮੈਂ ਕਾਲ ਕਰਦਾ ਤੂੰ ਚਾਚੇ ਬੂਟੇ ਨੂੰ ਬੋਲ ਅਲਹਮਰਾ ਚ ਲਾਹੌਰ। ਉਹ ਫਿਰ ਹੁਣ ਪਿੱਛੇ ਖਲੋ ਕੇ ਨਾ ਉਹਨਾਂ ਨੇ ਕਾਲ ਕੀਤੀ ਹੈਲੋ ਤੇ ਮੈਂ ਅੱਗੋਂ ਚਾਚੇ ਬੂਟੇ ਦੇ ਬੋਲਿਆ ਨਾਲ। ਬਹੁਤ ਕਮਾਲ ਆਰਟਿਸਟ ਨੇ। ਅੱਛਾ ਮਸਤਾਨਾ ਸਾਹਿਬ ਬੈਠੇ ਨੇ ਤੇ ਨਾਲ ਜਵਾਬ ਵਸੀਮ ਸਾਹਿਬ ਬੈਠੇ ਨੇ ਤੇ ਕੁੜੀ ਨਾ ਪਿੱਛੋਂ ਦੀ ਆਈ ਮਸਤਾਨਾ ਸਾਹਿਬ ਦੇ ਤੇ ਬਾਹਰ ਨੂੰ ਚੱਲੀ ਹੈ ਤੇ ਕਹਿੰਦੇ ਇਹ ਹਾਂ ਤੇ ਕੁੜੀ ਨੇ ਨਾ ਥੋੜਾ ਜਿਹਾ ਮੁੜ ਕੇ ਦੇਖਿਆ ਤੇ ਕਹਿੰਦੇ ਯਪ ਫੋਨ ਉਹਨੇ ਥੋੜਾ ਜਿਹਾ ਹੋਰ ਮੁੜ ਕੇ ਦੇਖਿਆ ਤੇ ਯਬਲੂ ਤੇ ਕੁੜੀ ਫੇਰ ਇੰਜ ਕਰਕੇ ਖਲੋ ਗਈ ਤੇ ਕਹਿੰਦੇ ਯਬਕਸਿਓ ਯਬੱਲੀ ਯਬੱਕੂ ਯਬਕਸਿਓ ਤੇ ਉਹ ਕਹਿੰਦੇ ਯਬੱਲੀ ਯਬਕਸ ਤੇ ਉਹ ਚਲੀ ਗਈ ਤੇ ਕਹਿੰਦੇ ਓਏ ਇਹ ਕੀ ਕਰਨ ਆਇਆ ਤੇ ਜਵਾਬ ਸੀ ਸਾਨੂੰ ਕਹਿੰਦੇ ਇਹ ਫਾਰਮਾ ਨੇ ਵੈਂਟ ਗੌਨ ਕੀ ਗੋ ਵੈਂਟ ਗੌਨ ਯਬੱਕੂ ਯਬੱਲੀ ਯਬੱਸੂ। ਓ ਯਾਰ ਮਸਤਾਨਾ ਸਾਹਿਬ ਖੁਦਾ ਦੀ ਕਸਮ ਵੱਖੀਆਂ ਤੋੜ ਦਿੰਦੇ ਨੇ। ਸਾਜੀ ਉਹ ਕਹਿੰਦੇ ਓਏ ਤੂੰ ਕਦੇ ਉੱਥੇ ਗਿਆ ਤੇ ਮਸਤਾਨਾ ਸਾਹਿਬ ਕਹਿੰਦੇ ਨਾ ਦੱਸ ਕਹਿੰਦੇ ਬੋਲੋ ਤੁਸੀਂ। ਅੱਛਾ ਡਾਰ ਸਾਹਿਬ ਦੀ ਇੱਜ਼ਤ ਵੀ ਬਹੁਤ ਕਰਦੇ। ਡਾਰ ਸਾਹਿਬ ਦੇ ਤੇ ਗੋਡੇ ਨੂੰ ਹੱਥ ਲਾ ਕੇ ਕਹਿੰਦੇ ਯਾਰ ਭਾਈ ਜਦੋਂ ਕਹਿੰਦੇ ਨਹੀਂ ਓਏ ਤੈਓ ਸੱਪ ਸਪਾ ਸਪਲ ਆਹੋ ਕਹਿੰਦੇ ਸੱਪ ਤੁਸੀਂ ਫੜ ਲੈਂਦੇ ਜੋਗੀ ਬਾਬਾ ਕਹਿੰਦੇ ਹਾਂ ਮੈਂ ਸੱਪ ਫੜ ਲੈਣਾ
ਤੇ ਕਹਿੰਦੇ ਕਦੀ ਅੱਧੀਆਂ ਬਾਵਾਂ ਵਾਲਾ ਸੱਪ ਫੜਿਆ? ਕਿਹੜਾ ਸੱਪ? ਅੱਧੀਆਂ ਬਾਵਾਂ ਵਾਲਾ। ਕਹਿੰਦੇ ਮੈਂ ਸੱਪ ਫੜ ਲੈਣਾ, ਮੈਂ ਸੱਪ ਨੂੰ ਕਹਿੰਦਾ ਉਹਦੇ ਚਿੜੀ, ਤੇ ਮੈਂ ਇੰਜ ਕਰਕੇ ਸੱਪ ਡਰ ਸਾਹਿਬ ਕੇ ਡਰ ਜਾ ਕੇ ਵਾਹ 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 ਉਹ ਮੇਰੇ ਮੋਲਾ। ਕਹਿੰਦੇ ਸੱਪ ਸੱਪਾ ਸੱਪ ਸੱਪ ਹੈ ਜਮਾਲ। ਅੱਗੋਂ ਮਸਤਾਨਾ ਸਾਹਿਬ ਹਾਸਾ ਦੂਰੇ ਹੁੰਦੇ, ਕਹਿੰਦੇ ਉਹ ਬਾਬਾ ਤੂੰ ਫਾਇਦਾ ਤੇਰੀ ਮੈਨੂੰ ਸੱਪ ਸੱਪਾ ਸੱਪ ਸੱਪ ਹੈ ਜਮਾਲ। ਵਾਹ ਵਾਹ ਵਾਹ। ਕਹਿੰਦੇ ਤੁਸੀਂ ਕਦੀ ਤਾਜ ਵਾਲਾ ਸੱਪ ਫੜਿਆ? ਕਹਿੰਦੇ ਤਾਜ ਵਾਲਾ ਮੈਂ ਤੇ ਮੂਨਲਾਈਟ ਵਾਲਾ ਵੀ ਫੜਿਆ। ਇਹ ਕੀ ਚੱਕਰ ਸੀ? ਮੂਨਲਾਈਟ ਸਿਨੇਮਾ ਸੀ ਨਾ। ਅੱਛਾ, ਤਾਜ ਸੈਨਵਾ ਤੇ ਮੂਨ ਸੈਨਵਾ। ਵਾਹ ਵਾਹ ਵਾਹ। ਅੱਛਾ, ਫੈਸਲ ਸਾਹਿਬ ਇਹਨਾਂ ਨੇ ਉਸਤਾਦ ਜੀ ਮਾਨ ਅੱਲਾ ਸਾਹਿਬ ਨਾਲ ਵੀ ਕੰਮ ਕੀਤਾ ਤੁਸੀਂ ਮਾਸ਼ਾਅੱਲਾ। ਲੈ ਬੜਾ। ਹਾਂ ਵਾਹ ਨਹੀਂ ਕੀਤਾ ਯਾਰ, ਬਸ ਆ ਰਹੇ ਬੇਵਕੂਫ ਉਸਤਾਦ ਜੀ ਨੂੰ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਮੈਨੂੰ ਲੇਟ ਮਿਲ ਕੇ ਮੇਰਾ ਨੁਕਸਾਨ ਕੀਤਾ। ਵਾਹ ਵਾਹ। ਬਹੁਤ ਅੱਛੇ ਮਸਤਾਨਾ ਤਾਰਕ ਜਵੇਦ ਸਾਹਿਬ ਨਾਲ ਵੀ ਉਸਤਾਦ ਜੀ ਮੁਲਾਕਾਤ ਹੋਈ। ਹਾਂ, ਸਾਰੀ ਰਾਤ ਅਸੀਂ ਬੈਠੇ ਰਹੇ ਆ ਇੱਥੇ, ਪਤਾ ਨਹੀਂ ਕਿਹੜੇ ਸ਼ਹਿਰ ਚ ਗਏ ਸੀ, ਸਾਰੀ ਰਾਤ ਅਸੀਂ ਬੈਠੇ ਰਹੇ ਸੀ ਬਾਹਰ। ਵਾਹ ਵਾਹ, ਤਾਰਕ ਸਾਹਿਬ ਵੀ ਸੁਭਾਨ ਅੱਲਾ। ਉਸਤਾਦ ਜੀ ਕੋਈ ਐਸਾ ਆਰਟਿਸਟ ਜਿਨ੍ਹਾਂ ਦੀ ਤੁਹਾਨੂੰ ਮਤਲਬ ਉਹਨਾਂ ਨਾਲ ਗੱਲ ਕਰਕੇ ਇੰਟਰਵਿਊ ਕਰਕੇ ਬੜੀ ਖੁਸ਼ੀ ਹੋਈ ਹੋਵੇ? ਅਮਾਨ ਸਾਹਿਬ। ਵਾਹ ਵਾਹ, ਅਮਾਨ ਸਾਹਿਬ ਕੀ ਬਾਤ ਹੈ। ਅਮਾਨ ਸਾਹਿਬ ਨੂੰ ਲੈਜੈਂਡਰੀ ਆਰਟਿਸਟ। ਔਰ ਕੈਸੀ ਗੱਲ ਆ, ਅਮਾਨ ਸਾਹਿਬ ਨੂੰ ਮੈਂ ਕਿਹਾ ਮੈਨੂੰ ਸ਼ਾਗਿਰਦ ਕਰ ਲਓ ਆਪਣਾ। ਕਹਿੰਦੇ ਕਾਬਲ ਆਦਮੀ ਨੂੰ ਨਹੀਂ ਸ਼ਾਗਿਰਦ ਕਰੀਦਾ ਹੁੰਦਾ। ਓਹੋ ਅੱਲਾ ਦੀ ਕਸਮ। ਕਹਿੰਦੇ ਤੂੰ ਕਾਬਲ ਆਦਮੀ ਆ, ਕਾਬਲ ਆਦਮੀ ਨੂੰ ਸ਼ਾਗਿਰਦ ਨਹੀਂ ਕਰੀਦਾ। ਫਿਰ ਮਾਨ ਸਾਹਿਬ ਨੂੰ ਮੈਂ ਕਿਹਾ ਉਹ ਮੈਂ ਉਹਨਾਂ ਨੂੰ ਖਿਜਾ ਰਿਹਾ ਸਾਂ ਕਿ ਇਹ ਨਾ ਕੁਝ ਬੋਲਣ। ਜਦੋਂ ਉਹਨਾਂ ਨੇ ਫਿਰ ਗੱਲ ਨਹੀਂ ਕੀਤੀ, ਜਦੋਂ ਕਹਿੰਦੇ ਯਾਰ ਹੁਣ ਤੂੰ, ਮੈਂ ਕਿਹਾ ਮੈਂ ਮਸ਼ਹੂਰ ਹੋਣਾ ਚਾਹੁੰਦਾ, ਤੇ ਕਹਿੰਦੇ ਯਾਰ ਹੁਣ ਤੂੰ ਹੋ ਗਿਆ, ਹੁਣ ਤੂੰ ਕੀ ਚਾਹੁੰਦਾ ਵੀ ਤੈਨੂੰ ਵੇਖਣ ਲੋਕੀ ਤੇ ਬਾਹਰ ਆ ਕੇ ਗੋਡਿਆਂ ਦੇ ਇੱਟਾਂ ਮਾਰ ਲੈਣ ਵੀ ਅਸੀਂ ਮੰਨਤ ਮੰਨੀ ਸੀ, ਅਸੀਂ ਜਾਨੀ ਨੂੰ ਵੇਖਾਂਗੇ ਤੇ ਆਪਣੀਆਂ ਲੱਤਾਂ ਤੋੜ ਲਾਂਗੇ। ਹੋਰ ਕਿੰਨਾ ਕੁ ਕਹਿੰਦੇ ਤੂੰ ਮਸ਼ਹੂਰ ਹੋ, ਕਿੰਨਾ ਕੁ ਮਸ਼ਹੂਰ ਹੋਣਾ। ਵਾਹ ਵਾਹ। ਕਿ ਲੋ ਅਸੀਂ ਮੰਨਤ ਮੰਨੀ ਸੀ, ਜਾਨੀ ਨੂੰ ਵੇਖਾਂਗੇ ਤੇ ਅਸੀਂ ਆਪਣੀਆਂ ਲੱਤਾਂ ਤੋੜ ਲਾਂਗੇ। ਉਹ ਬੜੀ ਅੱਛੀ ਗੱਲ ਕੀਤੀ। ਕਹਿੰਦੇ ਚਾਹ ਲਿਆ ਓਏ, ਉਸਤਾਦ ਜੀ ਕਹਿੰਦੇ ਪੀਤੀ ਨਹੀਂ, ਨਹੀਂ ਲਿਆ ਤੂੰ ਚਾਹ, ਇੰਨਾ ਨਹੀਂ ਹਟਣਾ ਏਦਾਂ। ਕਹਿੰਦੇ ਨਹੀਂ ਤੇ ਚਾਹ ਆ ਗਈ ਤੇ ਇੱਕ ਕੱਪ ਚ ਪੂਰੀ ਆ ਤੇ ਇੱਕ ਚ ਥੋੜੀ ਆ, ਤੇ ਥੋੜੀ ਵਾਲੇ ਨੂੰ ਕਹਿੰਦੇ ਆ ਛੋਟੀ ਚਾਹ ਮੈਨੂੰ ਦੇ ਦੇ। ਉਹ ਮੈਂ ਕਿਹਾ ਛੋਟੀ ਨਹੀਂ ਹੈ, ਥੋੜੀ ਆ। ਵਾਹ ਵਾਹ ਸੁਭਾਨ ਅੱਲਾਹ। ਕਹਿੰਦੇ ਯਾਰ ਹੁਣ ਫਿੱਕੀਆਂ ਜੁਗਤਾਂ ਕਰਨ ਵਾਲੇ ਦਾ ਕੋਈ ਕਾਨੂੰਨ ਹੀ ਨਹੀਂ ਹੈਗਾ। ਕੋਈ ਕਾਨੂੰਨ ਚ ਹੋਵੇ ਤੇ ਮੈਂ ਥਾਣੇ ਜਾ ਕੇ ਭਾਜੀ ਉਹ ਚੌਂਕ ਚ ਇੱਕ ਬੰਦਾ ਫਿੱਕੀਆਂ ਜੁਗਤਾਂ ਕਰ ਰਿਹਾ, ਉਹਨੂੰ ਫੜੋ ਜਾ ਕੇ। ਇਦਾਂ ਦਾ ਕਹਿੰਦੇ ਕੋਈ ਰੌਲਾ ਹੀ ਨਹੀਂ ਹੈਗਾ, ਕਰਨ ਦਿਓ। ਕਹਿੰਦੇ ਕਰ ਰਹੇ ਨੇ, ਕੀ ਕਰਾਂ ਹੁਣ ਮੈਂ, ਇਹਨਾਂ ਦਾ ਹੱਲ ਹੀ ਕੋਈ ਨਹੀਂ, ਤੋੜ ਹੀ ਕੋਈ ਨਹੀਂ ਫਿੱਕਿਆਂ ਦਾ। ਇਹ ਕਹਿੰਦਾ ਕਿਹੜਾ ਕਾਨੂੰਨ ਆ ਵੀ ਤੂੰ ਥਾਣੇ ਜਾ ਕਵੇਂ ਕਿ ਜੀ ਉਹ ਚੌਂਕ ਚ ਖਲੋਤਾ ਬੰਦਾ ਫਿੱਕੀਆਂ ਜੁਗਤਾਂ ਕਰ ਰਿਹਾ। ਬੜੀ ਗੱਲ ਹੈ ਉਸਤਾਦ ਜੀ, ਕੀ ਕਾਬਲ ਆਦਮੀ ਨੂੰ ਸ਼ਾਗਿਰਦ ਨਹੀਂ ਸੀ ਕਰਦੇ। ਅਮਾਨ ਸਾਹਿਬ ਦੇ ਘਰ ਨਾ ਸੁਹੇਲ ਵਡਾਈ ਸਾਹਿਬ ਗਏ ਨਾ ਇੰਟਰਵਿਊ ਕਰਨ, ਤੇ ਬਾਹਰ ਨਿਕਲਦਾ ਕਹਿੰਦੇ ਉਹ ਕੀੜੇ ਦੇ ਘਰ ਬੜਾਇਆ ਚ ਆ ਗਏ, ਕੀੜੇ ਦੇ ਘਰ ਬੜਾਇਆ ਚ ਆ ਗਏ ਯਾਰ। ਅੱਛਾ, ਬੱਟ ਤੇ ਭੱਟੀ ਫਿਲਮ ਜਦੋਂ ਮੈਂ ਡੱਬ ਕੀਤੀ ਨਾ, ਤੇ ਸਾਨੂੰ ਯੂਨਸ ਅਬਦੁੱਲਾ ਸਾਹਿਬ ਜਿਹੜੇ ਫੌਤ ਹੋ ਗਏ ਨੇ, ਅੱਲਾਹ ਪਾਕ ਰਹਿਮਤ ਕਰੇ ਆਪਣੀ, ਉਹ ਕਿਤੇ ਅਮਾਨ ਸਾਹਿਬ ਨੇ ਫਿਲਮ ਵੇਖੀ ਬੱਟ ਤੇ ਭੱਟੀ, ਤੇ ਉਹਨਾਂ ਨੇ ਉਹਨੂੰ ਕਿਹਾ ਕਿ ਯਾਰ ਮੈਨੂੰ ਮੁੰਡਿਆਂ ਨਾਲ ਮਿਲਾ, ਤੇ ਮੈਨੂੰ ਲੈ ਕੇ ਗਏ। ਤੇ ਪਤਾ ਨਹੀਂ ਕਿਹੜੇ ਸਿਨੇਮੇ 'ਚ ਰਾਤ ਨੂੰ ਅਸੀਂ ਗਏ ਤੇ ਐਂਟਰੀ ਕਰ ਰਹੇ ਸੀ ਅਮਾਨ ਸਾਹਿਬ, ਤੇ ਮੈਨੂੰ ਇਹ ਵੀ ਆਜ਼ਾਦ ਹਾਸਲ ਆ ਕਿ ਜਦੋਂ ਮੈਂ ਉੱਥੇ ਬਾਹਰ ਖਲੋਤਾ ਨਾ, ਤੇ ਕਿਸੇ ਨੇ ਅੰਦਰ ਜਾ ਕੇ ਦੱਸਿਆ ਜੀ ਕਿ ਉਹ ਫੈਸਲਾਬਾਦ ਤੋਂ ਬੱਟ ਭੱਟੀ ਵਾਲੇ ਮੁੰਡੇ ਆਏ, ਤੇ ਸੀਨ ਛੱਡ ਕੇ ਨੰਗੀ ਪੈਰੀ ਆਏ ਨੇ, ਤੇ ਉਹ ਐਨਕ ਲਾਈ ਤੇ ਕਹਿੰਦੇ ਤੂੰ ਬਣਾਈ? ਮੈਂ ਕਿਹਾ ਹਾਂਜੀ। ਤੇ ਮੈਨੂੰ ਕੁੱਟ ਕੇ ਜੱਫੀ, ਜ਼ਿੰਦਗੀ 'ਚ ਪਹਿਲੀ ਮੇਰੀ ਮੁਲਾਕਾਤ ਉਹ ਸੀ ਮਾਨ ਸਾਹਿਬ। ਮੈਨੂੰ ਕੁੱਟ ਕੇ ਜੱਫੀ ਪਾ ਲਈ, ਕਹਿੰਦੇ ਯਾਰ ਅਖੀਰ ਕਮਾਲ ਕਰ ਦਿੱਤੀ। ਮੈਂ ਸੀਨ ਕਹਿੰਦੇ ਛੱਡ ਕੇ ਆ ਗਿਆ, ਚੱਲਦਾ ਸੀਨ ਮੈਂ ਛੱਡ ਕੇ ਆ ਗਿਆ। ਵਾਹ। ਤੇ ਉਹ ਬੜਾ ਖੈਰ ਬਹੁਤ ਵੱਡੇ ਆਰਟਿਸਟ। ਹਾਂ, ਅਮਾਨ ਸਾਹਿਬ ਬਹੁਤ ਪਿਆਰ ਕਰਨ ਵਾਲੇ। ਉਸਤਾਦ ਜੀ ਇੱਥੋਂ ਆਰਟਿਸਟ ਦਾ ਪਤਾ ਲੱਗਦਾ। ਉਹਨਾਂ ਨੇ ਇੱਕ ਸ਼ੋਅ 'ਚ ਮੋਇਨ ਅਖਤਰ ਸਾਹਿਬ ਨੇ ਕਿਹਾ ਨਾ ਕਿ ਮਾਨ ਸਾਹਿਬ ਤੁਸੀਂ ਉਹ ਭੰਡ ਬਣ ਕੇ ਵਿਖਾਉਂਦੇ ਹੁੰਦੇ ਹੋ, ਤੇ ਮਾਨ ਸਾਹਿਬ ਨੇ ਗੱਲ ਕੀਤੀ, ਕਹਿੰਦੇ ਯਾਰ ਭੰਡ ਤੇ ਬੜੇ ਵੱਡੇ ਲੋਕ ਹੁੰਦੇ ਨੇ ਯਾਰ, ਅਸੀਂ ਤੇ ਉਹਨਾਂ ਦੇ ਪੈਰਾਂ ਵਰਗੇ ਵੀ ਨਹੀਂ। ਯਾਨੀ ਇਹ ਆਪਣੇ ਆਪ ਨੂੰ ਛੋਟਿਆਂ ਕਰਕੇ ਅਗਲੇ ਨੂੰ ਕਿੱਡਾ ਵੱਡਾ ਕਰ। ਸਾਡੇ ਅਸਲ 'ਚ ਮੁਆਸ਼ਰੇ 'ਚ ਨਾ ਅਸੀਂ ਉਹ ਲਫ਼ਜ਼ਾਂ ਨੂੰ ਨਾ ਅਜੀਬ ਜਿਹਾ ਕਰ ਦਿੱਤਾ ਹੈ, ਮਰਾਸੀ, ਭੰਡ, ਨਾਚਾ, ਠੀਕ ਹੈ ਨਾ, ਉਹ ਕਹਿ ਕੇ ਨਾ ਅਸੀਂ ਇਹਨਾਂ ਨੂੰ ਡੀਗ੍ਰੇਡ ਨਾ ਕਰ ਦਿੱਤਾ। ਤੇ ਦੇਖੋ ਨਾ, ਇੱਕ ਮਿਸਾਲ ਆ, ਹੁਣ ਇੱਕ ਬੰਦਾ ਆਹੀ ਆ, ਮਜੀਸ਼ੀਅਨ ਜਿਹੜੇ ਹੁੰਦੇ ਨੇ, ਜਿਹੜੇ ਜਾਦੂ ਕਰਨ ਵਾਲੇ, ਤੂੰ ਇਹਨਾਂ ਨੂੰ ਮਤਲਬ ਡੀਗ੍ਰੇਡ ਕਰ ਦੇਣ, ਤੁਸੀਂ ਕੀ ਚਵਲਾ ਮਾਰਦੇ ਰਹਿੰਦੇ ਹੋ ਹੈ, ਤੁਸੀਂ ਕੀ ਲੁਕੋ ਕੇ ਤੇ ਇਹ ਏਦਾਂ ਕਹਿ ਕੇ ਤਾਂ ਉਹਨਾਂ ਨੂੰ ਮਿੱਟੀ ਕਰ ਦੇ, ਜਾਂ ਤਾਂ ਉਹਨਾਂ ਨੇ ਕਿਹਾ ਯਾਰ ਕਿਆ ਟੈਲੈਂਟ ਹੈ ਆਪਨੇ, ਬੜਾ ਹੱਥ ਕੀ, ਏਦਾਂ ਕਹਿ ਕੇ ਉਹਨਾਂ ਨੂੰ ਵੱਡਾ ਕਰ ਦੇ। ਇਹ ਤੁਹਾਡੇ ਕਹਿਣ ਦੇ ਨਾਲ ਆ, ਤੁਸੀਂ ਉਹਨੂੰ ਆਰਟਿਸਟ ਨੂੰ ਜਿੱਦਾਂ ਮਰਜ਼ੀ ਕਰਦੇ, ਠੀਕ ਹੈ ਨਾ। ਇੱਕ ਗਾਣਾ ਗਾ ਰਿਹਾ ਬੰਦਾ, ਅੱਛਾ, ਉਹਨੂੰ ਤੁਸੀਂ ਐਪਰੀਸ਼ੀਏਟ ਕਰਦੇ ਹੋ कि यार आप बहुत अच्छा गाते हैं माशाल्लाह, अल्लाह ने बड़ा सुर दिया है आपको और बड़ा अच्छी आवाज़ है आपकी,
ਤੇ ਜਾਂ ਉਹਨਾਂ ਦੀ ਜਗ੍ਹਾ ਕਹਿ ਦਿਓ ਤੂੰ ਕਿਹੜੇ ਮਰਾਸੀਆਂ ਵਾਲੇ ਕੰਮਾਂ 'ਚ ਪਿਆ ਕੋਈ ਕੰਮ ਸ਼ਾਮ ਕਰ, ਮਿੱਟੀ ਕਰ ਦਿਓ ਉਹਨੂੰ। ਮਤਲਬ ਇਹ ਸਾਡੇ ਮੁਆਸ਼ਰੇ 'ਚ ਨਾ ਇਹ ਭੰਡ ਇਹ ਉਹ ਫਲਾਂਟਿੰਗ ਇਹ ਬੜਾ ਅਜੀਬ ਜਿਹਾ ਸੀ, ਅਸੀਂ ਕਹਿ ਕੇ ਕਰ ਦਿੱਤਾ। ਐਦਾਂ ਹੀ ਉਸਤਾਦ ਜੀ, ਬਿਲਕੁਲ ਉਸਤਾਦ ਜੀ। ਮੇਰੇ ਅੱਬੂ ਨੇ ਨਾ, ਮੈਨੂੰ ਯਾਦ ਆਇਆ, ਜੇ ਤੁਹਾਡੀ ਇਜਾਜ਼ਤ ਹੋਵੇ, ਮੇਰੇ ਅੱਬੂ ਨੂੰ ਨਾ ਮੇਰੇ ਸਕੂਲ ਵਾਲਿਆਂ ਨੇ ਨਾ ਇੱਕ ਲੈਟਰ ਲਿਖ ਕੇ ਦਿੱਤਾ, ਕਹਿੰਦੇ ਤੂੰ ਆਪ ਨਹੀਂ ਖੋਲਣਾ, ਮੇਰੇ ਅੱਬੂ ਨੂੰ ਦੇ। ਮੈਂ ਆਪਣੇ ਅੱਬੂ ਨੂੰ ਜਾ ਕੇ ਦਿੱਤਾ ਤੇ ਮੇਰੇ ਅੱਬੂ ਨੇ ਪੜ੍ਹਿਆ ਤੇ ਨਾ ਗਾਲਾਂ ਲਿਖੀਆਂ ਵਿੱਚ। ਨਹੀਂ ਰੋਣ ਲੱਗ ਪਏ, ਉਹ ਰੋਣ ਲੱਗ ਪਏ। ਤੇ ਉਹ ਲੈਟਰ ਉਹਨਾਂ ਨੇ ਦਿਖਾਇਆ ਨਹੀਂ। ਮੈਂ ਕਿਹਾ ਕੀ ਲਿਖਿਆ? ਕਹਿੰਦੇ ਉਹਨਾਂ ਨੇ ਲਿਖਿਆ ਕਿ ਤੁਹਾਡੇ ਬੇਟੇ ਦੇ ਸਟੇਟਸ ਦਾ ਸਕੂਲ ਨਹੀਂ ਹੈਗਾ, ਇਹਨੂੰ ਕਿਸੇ ਅੱਛੀ ਯੂਨੀਵਰਸਿਟੀ ਦੇ ਵਿੱਚ ਇੱਧਰ ਉੱਧਰ ਹੀ ਪਾਓ, ਠੀਕ ਹੈ। ਤੇ ਉਹ ਨਾ ਫਰੀਦ ਤੂੰ ਯਕੀਨ ਕਰ, ਮੈਂ ਇੱਥੇ ਹੈ ਨਹੀਂ ਕਿਸੇ ਹੋਰ ਨਾਲ ਅੱਛਾ ਕਿ ਉਸਤਾਦ ਜੀ ਮੈਂ ਤਕਰੀਬਨ 20-22 ਸਾਲ ਬਾਅਦ ਉਹ ਜਦੋਂ ਉਹਦੀ ਵੀ ਡੈਥ ਹੋ ਗਈ ਤੇ ਮੈਂ ਪੜ੍ਹਿਆ ਨਾ, ਤੇ ਉੱਥੇ ਲਿਖਿਆ ਸੀਗਾ ਜੀ ਕਿ ਫੈਸਲ ਬਿਲਕੁਲ ਨਿਕੰਮਾ ਹੈਗਾ ਸੀ, ਇਹਨੂੰ ਸਕੂਲ ਚੋਂ ਨਾਮ ਇਹਦਾ ਖਾਰਜ ਕਰ ਦੇਣਾ ਤੇ ਇਹਨੂੰ ਅਸੀਂ ਖਾਰਜ ਕਰਤਾ, ਇਹਨੂੰ ਕੱਲ ਤੋਂ ਸਕੂਲ ਨਾ ਭੇਜਣਾ। ਬੋਲੀ ਜਾ ਸ਼ੌਕ ਤੇ ਟੁੱਟ ਹੀ ਗਿਆ। ਤੇ ਸਿਸਟਮ ਕੀ ਸੀ ਕਿ ਯਾਰ ਅੱਬੂ ਮੇਰੇ ਨੇ ਹਨਾ ਪਰਦਾ ਪਾਇਆ। ਫੈਸਲ ਸਾਜੀ ਆਇਨਸਟਾਈਨ ਦੀ ਸਟੋਰੀ ਆ। ਨਹੀਂ ਕੱਲੇ ਆਇਨਸਟਾਈਨ ਦੀ ਨਹੀਂ, ਇਹਦੀ ਵੀ ਹੈ ਬਾਅਦ 'ਚ, ਇੱਕੋ ਨਾ ਨਹੀਂ ਹੋ ਸਕਦੀ। ਉਹਦੀ ਮਾਂ ਨੇ ਕਿਹਾ ਸੀ ਕਿ ਉਹਨੂੰ ਲੈਟਰ ਭੇਜਿਆ ਨਾ ਸਕੂਲ ਉਹਨੇ ਵਾਲੇ, ਕਿਹਾ ਤੁਹਾਡਾ ਸਕੂਲ ਜਿਹੜਾ ਨਾ ਸਾਡਾ ਸਕੂਲ ਤੁਹਾਡੇ ਬੱਚੇ ਦੇ ਲੈਵਲ ਦਾ ਨਹੀਂ ਹੈਗਾ। ਹਾਲਾ ਉਹਦੇ ਚ ਲਿਖਿਆ ਇਹ ਸੀ ਕਿ ਤੇਰਾ ਬੱਚਾ ਨਾ ਫਾਰਗ ਆ। ਨਹੀਂ ਮੇਰੀ ਉੱਥੇ ਲੜਾਈ ਹੋਈ ਸੀ, ਉਹਨਾਂ ਨੇ ਲੜਾਈ ਲਿਖੀ ਸੀਗੀ ਕਿ ਵੀ ਬੱਚਾ ਤੁਹਾਡਾ ਲੜਦਾ ਲੁੜਦਾ ਸੀ ਨਹੀਂ, ਸਕੂਲ ਇਹਨੂੰ ਰੱਖਣਾ। ਤੇ ਅੱਬੂ ਨੇ ਨਹੀਂ ਮੈਨੂੰ ਦੱਸਿਆ। ਤੇ ਮੈਂ ਅਲਹਮਦੁਲਿਲਾ ਕਾਬਲੀਅਤ ਜਿਹੜੀ ਹੈ ਨਾ ਉਹ ਅਲਹਮਦੁਲਿਲਾ ਹੈ। ਤੇ ਮੈਨੂੰ ਸਿਰਫ ਦੁੱਖ ਉਸਤਾਦ ਜੀ ਦਾ ਹੈ ਕਿ ਮਾਨ ਸਾਹਿਬ ਨੇ ਕਿਹਾ ਸੀ ਕਿ ਵੀ ਮੈਂ ਕਾਬਲ ਬੰਦਾ ਸ਼ਾਗਿਰਦ ਨਹੀਂ ਕਰਨਾ, ਤੇ ਤੁਸੀਂ ਮੈਨੂੰ ਕਿਸ ਹਿਸਾਬ ਸਿਰ ਕੀਤਾ ਸ਼ਾਗਿਰਦ? ਤੇ ਮੈਂ ਉਹਨਾਂ ਦੀ ਗੱਲ ਮੰਨ ਕੇ ਹੀ ਕੀਤਾ। ਉਹਨਾਂ ਨੇ ਕਿਹਾ ਸੀ ਕਾਬਲ ਨਹੀਂ ਕਰਨਾ, ਤੇ ਮੈਨੂੰ ਕਿਉਂ ਕੀਤਾ? ਤੇ ਇਸ ਲਈ ਤੇ ਕੀਤਾ। ਮੈਂ ਕਾਬਲ ਨਹੀਂ ਹੈਗਾ। ਨਹੀਂ, ਮੈਂ ਮਾਨ ਸਾਹਿਬ ਦੀ ਗੱਲ ਝੁਠਲਾ ਦੇਣਾ ਹੁਣ? ਮੈਂ ਤੈਨੂੰ ਕਦੋਂ ਸ਼ਾਗਿਰਦ ਕੀਤਾ? ਫਰੀਦ ਨੂੰ ਵੀ ਕੀਤਾ, ਮੈਨੂੰ ਮੈਂ ਤੇ ਨਹੀਂ ਕੀਤਾ, ਤੁਸੀਂ ਆਪ ਹੀ ਹੋਏ। ਨਹੀਂ ਤੇ ਤੁਸੀਂ ਕਹਿ ਤਾਂ ਸਕਦੇ ਸੀ ਕਿ ਕਾਬਲ ਬੰਦੇ ਨੂੰ ਮੈਂ ਨਹੀਂ ਕਰਨਾ। ਮੈਂ ਕਿਹਾ ਸੀ 36000 ਵਾਰੀ, ਤੈਨੂੰ ਕਿੰਨੇ 3 ਸਾਲ ਕਹਿੰਦਾ ਨਹੀਂ ਰਿਹਾ? ਆਹੋ ਤੇ ਫੇਰ ਮੈਂ ਜਾਣ ਕੇ ਆਇਆ। ਅੱਲਾਹ ਤਾਲਾ ਮਾਫ ਕਰੇ। ਉਸਤਾਦ ਜੀ ਇੱਕ ਛੋਟੀ ਜੀ ਗੱਲ ਕਰਾਂਗਾ ਕਿ ਫੈਸਲ ਰਾਮੇ ਸਾਹਿਬ ਸਾਡੇ ਨਾਲ ਕੰਮ ਕਰਦੇ, ਸਾਡੇ ਲਈ ਬੜੇ ਵੱਡੇ ਇਜਾਜ਼ ਦੀ ਗੱਲ ਆ ਕਿ ਇਹ ਐਡਾ ਅੱਛਾ ਆਰਟਿਸਟ, ਅਸੀਂ ਇਹਨਾਂ ਨਾਲ ਕੰਮ ਕਰਨ ਦੇ, ਇਹ ਸਾਡੇ ਲਈ ਬੜੇ ਇਜਾਜ਼। ਫੈਸਲ ਰਾਮੇ ਸਾਹਿਬ ਵੀ ਬਹੁਤ ਵੱਡੇ ਆਰਟਿਸਟ ਹੈ। ਐਡੇ ਵੱਡੇ ਆਰਟਿਸਟਾਂ ਨਾਲ ਗੱਲ ਹੋਈ ਹੈ ਤੇ ਮੈਂ ਤੁਹਾਨੂੰ ਵਿੱਚ ਲਾ ਲਿਆ। ਅੱਲਾ ਮਾਫੀ ਦੇ ਹੈ ਕੱਖ ਵੀ ਨਹੀਂ ਤੁਸੀਂ। ਨਹੀਂ ਮੈਂ ਜੈਨ ਕਹਿ ਰਿਹਾ ਮੇਰਾ ਇੱਥੇ ਤੇ ਹੈ ਨਹੀਂ। ਹੁਣ ਜਾਦੂ ਜਿਹੜਾ ਨਾ ਤੂੰ ਸਟਾਰਟ ਦੇ ਕੀਤਾ, ਜਾਦੂ ਬਰਹਾਕਾ। ਮੈਂ ਜੈਨ ਕਹਿਣੇ ਫਰੀਦ ਅਗਲੀ ਗੱਲ ਨਾ ਕਰੀ ਫੈਸਲ। ਨਹੀਂ ਬੰਦਾ 16 ਪੜ ਕੇ ਮੁਰਗੇ ਦੀ ਦੁਕਾਨ ਬਣਾ ਲੈ। ਜਾਦੂ ਬਰਹਾਕਾ। ਵਿਆਹ ਤੇ ਸਿਰਫ ਇਸ ਲਈ ਜਾਂਦੇ ਤੇ ਉਹਨੂੰ ਕੱਟ ਕੇ ਉਹ ਜ਼ਿਬਾ ਕਰਦੇ ਗਾਹਕ, ਉਹਨਾਂ ਨੂੰ ਕਹਿੰਦਾ ਡੋਂਟ ਡਿਸਟਰਬ ਮੀ। ਫੁੱਲ ਇੰਗਲਿਸ਼ ਪਰ ਚੜੀ ਹੁੰਦੀ ਨੇ। ਪਾਈਆ ਗੋਸ਼ਤ ਵੇਚ ਕੇ ਉਹਨੂੰ ਵੱਡੇ ਸਵਾਲਾਂ ਦੇ ਜਵਾਬ ਦੇ ਦੇ। ਸ਼ੁਕਰ ਉਸਤਾਦ ਜੀ 24 ਘੰਟੇ 'ਚ ਸਿਰਫ ਇੱਕ ਟਾਈਮ ਖਾਈਦਾ। ਹਾਂ ਤੇ ਤੋਬਾ ਸਵੇਰੇ ਮੈਂ ਨਾਸ਼ਤਾ ਕਰਨਾ, ਸਿਰਫ ਸਫੈਦੀ ਖਾਣੀ ਹੈਗੀ। ਹਾਂ ਉਹ ਭਾਈ ਮੈਂ ਕਹਿੰਦਾ ਇਹਦੀਆਂ ਕੰਨਾਂ ਵੇਖ ਜਾ ਕੇ ਚਿੱਟੀਆਂ ਕੀਤੀਆਂ ਪਈਆਂ ਸਫੈਦੀ ਖਾ ਕੇ। ਜੀ ਜ਼ਰਦੀ ਨਹੀਂ ਹੁੰਦੀ ਜਿਹੜੀ ਆਂਡੇ ਦੀ। ਅੱਛਾ ਮੈਂ ਕਿਹਾ ਬੱਚਿਆਂ ਨੂੰ ਚਕਾਈਏ, ਬੱਚਿਆਂ ਨੂੰ ਆਦਤ ਹੁੰਦੀ ਸਫੈਦੀ ਚੱਟਣ ਦੀ। ਆਂਡਿਆਂ ਦੀ ਜ਼ਰਦੀ ਖਾਣੀ, ਠੀਕ ਹੈ, ਕਿਉਂਕਿ ਜਿਹੜੇ ਬਿਲਡਰ ਹੁੰਦੇ ਉਹਨਾਂ ਲਈ ਨੁਕਸਾਨਦੇਹ ਨਹੀਂ ਹੁੰਦੀ। ਬਿਲਡਰ ਹੈ ਤੁਸੀਂ? ਆਹੋ ਯਾਨੀ ਕਿ ਉਬਾਲ ਕੇ ਬੋਇਲ ਕਰਕੇ ਨਾ ਦੋ ਹਿੱਸਿਆਂ 'ਚ ਉਹ ਤਕਸੀਮ ਕਰ ਗਾਣਾ ਲੈਣਾ। ਤੁਹਾਡੇ ਤੇ ਹੈ, ਬਿਲਡਰ 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 ਹੋ ਬਿਲਡਰ ਬਿਲਡਰ। ਨਹੀਂ, ਬਿਲਡਰ ਫੈਮਿਲੀ ਨਾਲ ਤਲਕ। ਨਹੀਂ ਉਹ ਯਾਰ ਬਾਡੀ ਬਿਲਡਰ ਜਿਹੜੇ ਹੁੰਦੇ ਉਹਨਾਂ ਨੇ ਆਂਡਿਆਂ ਦੀ ਖਾਣੀ ਹੁੰਦੀ ਕੱਲੀ, ਉਹ ਚਟਿਆਈ ਜ਼ਰਦੀ। ਜ਼ਰਦੀ ਨਹੀਂ, ਉਹ ਜ਼ਰਦੀ ਖਾਂਦੇ। ਉਹ ਜ਼ਰਦੀ ਨਹੀਂ ਖਾਂਦੇ। ਬਸ ਕਰਿਆ ਕਰੋ, ਬਿਲਡਰ ਮੈਂ ਕਿ ਤੁਸੀਂ ਉਹ ਜ਼ਰਦੀ ਨਹੀਂ ਜ਼ਰਦੀ ਦੇ ਅੰਦਰਲੀ ਗੋਲੀ ਨੂੰ ਨਹੀਂ ਕਹਿੰਦੇ। ਹਾਂਜੀ ਨਹੀਂ ਉਸਤਾਦ ਜੀ, ਨਹੀਂ, ਆਹੋ ਉਹਨੂੰ ਜ਼ਰਦੀ ਤੇ ਉਹ ਨਹੀਂ ਖਾਂਦੇ, ਉਹ ਬਾਹਰਲੇ ਚਿੱਟਾ ਖਾਂਦੇ ਆ। ਉਹ ਮੈਨੂੰ ਮਾਫ ਕਰ ਦੇਣਾ ਉਸਤਾਦ ਜੀ। ਉਸਤਾਦ ਜੀ ਨੇ ਹੁਣ ਸਿਰਫ ਆਪਣੀ ਬਣਾਣੀ ਹੈ ਕਿ ਵੱਡੇ ਆ ਮੈਂ, ਤੇ ਇਹਨਾਂ ਨੇ ਮੰਨ ਲੈਣੀ। ਚੱਲ ਤੁਸੀਂ ਚਲੋ ਦੱਸੋ। ਪੁਆਇੰਟ ਠੀਕ ਹੈ ਜੀ। ਦੱਸੋ। ਜਦੋਂ ਆਂਡਾ ਉਬਾਲ ਲੈਣਾ ਨਾ, ਤੁਸੀਂ ਬੋਇਲ ਕਰ ਲੈਣਾ, ਉਹਨੂੰ ਦੋ ਹਿੱਸਿਆਂ 'ਚ ਪਾਰਟੀਸ਼ਨਾਂ ਕਰ ਲੈਣੀਆਂ। ਉਹ ਗੁੱਲੀ ਜੀ ਜਿਹੜੀ ਹੁੰਦੀ ਹੈ ਉਹ ਸਾਈਡ ਤੇ ਕਰ ਲੈਣੀ। ਯਾਰ ਮੇਰੀ ਗੱਲ ਉਹ ਜ਼ਰਦੀ ਉਹਨੂੰ ਹੀ ਕਹਿੰਦੇ ਆ। ਨਹੀਂ ਉਸਤਾਦ ਜੀ, ਜਿਹੜੀ ਉੱਪਰਲੀ ਹੁੰਦੀ ਹੈ ਨਾ ਚਟਿਆਈ, ਓਏ ਅੱਲਾ ਦੇ ਬੰਦੇ, ਜ਼ਰਦ ਰੰਗ ਤੋਂ ਜ਼ਰਦੀ ਕਹਿੰਦੇ ਨਾ। ਜ਼ਰਦ ਰੰਗ। ਆ ਜ਼ਰਦ ਰੰਗ ਹੁੰਦਾ ਨਾ, ਪੀਲਾ ਜਿਹਾ ਗੁਲਾਬੀ ਜਿਹਾ, ਠੀਕ ਹੈ ਨਾ, ਲਾਈਟ ਜਿਹਾ, ਉਹਨੂੰ ਜ਼ਰਦੀ ਕਹਿੰਦੇ ਆ। ਅੱਛਾ ਅੱਛਾ ਅੱਛਾ। ਅੱਛਾ ਦੋ ਟੁਕੜੇ ਲੇਕਿਨ ਨਾ ਜੋ ਵੀ ਹੈ ਨਾ, ਲੇਕਿਨ ਉੱਪਰ ਜਿਹੜੀ ਚਿੱਟੇ ਰੰਗ ਦੀ ਜ਼ਰਦੀ ਹੁੰਦੀ ਨਾ, ਉਹ ਜ਼ਰਦੀ ਅੰਦਰ ਹੁੰਦੀ ਆ, ਜ਼ਰਦੀ ਅੰਦਰ ਹੁੰਦੀ ਆ, ਉਸਤਾਦ ਜੀ ਤੁਸੀਂ ਕਦੇ ਜਿਹਨੂੰ ਗੋਲੀ ਕਹਿੰਦੇ ਆ। ਆਹੋ ਪੀਲੀ ਜੀ ਹੁੰਦੀ। ਪੀਲੀ ਉਹਨੂੰ ਜ਼ਰਦੀ ਕਹਿੰਦੇ ਆ। ਉੱਤੇ ਚਿੱਟੇ ਰੰਗ ਦੀ ਜ਼ਰਦੀ। ਚਿੱਟਾ ਤੇ ਜ਼ਰਦੀ ਕੀ ਹੋ ਗਿਆ? ਜ਼ਰਦਾ ਤੇ ਆਪਣਾ ਰੰਗ ਹੁੰਦਾ, ਜ਼ਰਦਾ ਰੰਗ ਨਹੀਂ ਹੁੰਦਾ। ਦੇਗ 'ਚ ਜ਼ਰਦਾ ਰੰਗ ਨਹੀਂ ਪਾਈਦਾ। ਤੇ ਜਿਹੜੀ ਆਂਡੇ ਦੇ ਅੰਦਰ ਹੁੰਦੀ ਆ ਉਹ ਦੇਗ ਦੇ ਜ਼ਰਦੇ ਰੰਗ ਵਰਗੀ ਨਹੀਂ ਹੁੰਦੀ, ਉਹਨੂੰ ਕਹਿੰਦੇ ਜ਼ਰਦੀ। ਠੀਕ ਹੈ। ਹਾਂ ਹੁਣ ਅੱਗੇ ਗੱਲ ਦੱਸ। ਲੇਕਿਨ ਨਾ ਉਹ ਤੁਸੀਂ ਖਾ ਲਓ, ਉੱਪਰਲਾ ਜਿਹੜਾ ਹੁੰਦਾ ਨਾ ਖੋਲ ਜਿਹੜਾ ਕੱਢ ਕੇ, ਹਾਂ ਉਹ ਜਿੰਨੇ ਹੋ ਸਕਦਾ ਤੁਹਾਡੇ ਲਈ ਫਾਇਦੇ ਮੁਫੀਦ। ਜਿਹਨੂੰ ਸਰਦੀ ਲੱਗਦੀ ਹੋਵੇ ਨਾ, ਦੁੱਧ ਲੈਣਾ ਤੁਸੀਂ,
ਗਲਾਸ 'ਚ ਪਾ ਲੈਣਾ ਫਰੀਦ, ਗਰਮ ਕਰਨਾ ਉਹਨੂੰ, ਨੀਲ ਗਰਮ ਕਰਕੇ। ਨੀਲ ਗਰਮ? ਮੈਂ ਨਹੀਂ ਦੱਸਣਾ, ਜਾਓ ਨੈਟ ਤੋਂ ਲੱਭੋ, ਤੂੰ ਜਲਦੀ ਨੈਟ ਤੋਂ ਲੱਭੋ, ਨੈਟ ਤੋਂ ਲੱਭੋ, ਜ਼ਰੀਰ ਦੱਸ, ਲੱਭੋ। ਦੱਸ। ਨਹੀਂ ਨੈਟ ਤੋਂ ਲੱਭਣ ਦੇ, ਗਲਾਸ ਦੇ time ਥੋੜ੍ਹਾ ਉਹ ਤੂੰ ਨੈਟ ਤੋਂ ਲੱਭਣ ਦੇ ਯਾਰ, ਤੂੰ ਚੱਲ ਜਾ। ਪਤਾ ਗੱਲ ਕੀ ਉਸਤਾਦ ਜੀ, ਇੱਕ ਛੋਟਾ ਜਿਹਾ ਮੈਸੇਜ, ਯਾਰ ਆਪਣੇ ਬੱਚਿਆਂ ਨੂੰ ਨਾ ਹੋਟਲਿੰਗ ਕਰਵਾਇਆ ਕਰੋ ਯਾਰ, ਕੋਈ ਇੰਨੇ ਪੈਸੇ ਨਹੀਂ ਲੱਗਦੇ, ਜ਼ਿਆਦਾ ਤੋਂ ਜ਼ਿਆਦਾ 2000 2500 ਤੋਂ ਥੱਲੇ ਪੈਸੇ ਲੱਗਦੇ ਨੇ। ਅਗਰ ਬੱਚਿਆਂ ਨੂੰ, ਮੈਂ ਆਪਣੇ ਬੱਚਿਆਂ ਨੂੰ ਲੈ ਕੇ ਜਾਂਦਾ ਨਾ ਫੈਮਿਲੀ ਨੂੰ, 1200 1500 ਰੁਪਏ ਦੇ ਰਾਉਂਡ ਅਬਾਊਟ ਲੱਗ ਜਾਂਦੇ ਨੇ। ਲਾਲ ਸ਼ਰਟ ਪਾ ਕੇ ਸਫੇਦ ਝੂਠ ਬੋਲੀ ਜਾ ਰਿਹਾ ਵਾ ਇਹ ਬੰਦਾ। ਤੋਬਾ ਤੋਬਾ, ਹੋਟਲਿੰਗ ਕਹਿੰਦੇ ਆ। ਸ਼ਰਤਾਂ ਆਇਦ ਕੀਤੀਆਂ ਹੋਈਆਂ ਬੱਚਿਆਂ ਨੂੰ ਰੋਟੀ ਦੇਣ ਤੇ ਕਿ ਇਹ ਪੂਰੀਆਂ ਕਰੋ ਤੇ ਰੋਟੀ ਮਿਲਣੀ। ਡਿਕਟੇਟਰ ਬਣਿਆ ਹੋਇਆ ਆਪਣੇ ਬੱਚਿਆਂ ਦੇ, ਤੇ ਲੋਕਾਂ ਨੂੰ ਕਹਿ ਰਿਹਾ ਹੋਟਲਿੰਗ ਤੇ ਲਿਜਾਓ ਜੀ। ਤੇਰੇ ਬੱਚੇ ਤੇ ਆਟੇ 'ਚ ਕੀਕਲੀ ਪਾ ਕੇ ਖਾਂਦੇ ਆ ਹਨਾ। ਮੈਂ ਪਰ ਝੂਠ ਵੀ ਤੇ ਨਹੀਂ ਨਾ ਬੋਲਣ ਦਿਆ ਕੋਈ। ਲੋ ਜੀ ਨਾਜ਼ਰੀਨ, ਆਪਣਾ ਬਹੁਤ ਖਿਆਲ ਰੱਖਣਾ। ਲਵ ਯੂ, ਥੈਂਕ ਯੂ। ਸਾਡੇ ਨਾਲ ਰਹਿਣਾ ਇਦਾਂ ਹੀ, ਜਿਹੜੇ ਵੀ ਹਾਲਾਤ ਨੇ, ਜਿੱਦਾਂ ਦੇ ਵੀ ਸ਼ੋਜ਼ ਨੇ, ਜੋ ਵੀ, ਲੇਕਿਨ ਰਹਿਣਾ ਸਾਡੇ ਨਾਲ। ਤੇ ਫਰੀਦ ਸਾਹਿਬ ਨੂੰ ਇੱਕ ਫਰਮਾਇਸ਼ ਹੋਈ ਸੀ ਕਿ ਉਹ ਇੱਕ ਮਾਂ ਦੀ ਸ਼ਾਨ ਦੇ ਵਿੱਚ ਕੋਈ 2 ਲਾਈਨਾਂ ਫਰੀਦ ਸਾਹਿਬ ਸੁਣਾਉਣਗੇ, ਤੇ ਉਹ ਸੁਣਨ ਤੋਂ ਬਾਅਦ ਪ੍ਰੋਗਰਾਮ ਖਤਮ ਹੋ ਜਾਏਗਾ। ਸਾਨੂੰ ਇਜਾਜ਼ਤ ਦਿਓ, ਅੱਲਾ ਹਾਫਿਜ਼। ਤੇਰੇ ਬਾਝੋਂ ਮੇਰੀਏ ਮਾਏ ਇਸ ਦੁਨੀਆ ਦੇ ਸੁੰਝੇ ਵਿਹੜੇ। ਵਾਹ। ਤੇਰੇ ਬਾਝੋਂ ਮੇਰੀਏ ਮਾਏ ਇਸ ਦੁਨੀਆ ਦੇ ਸੁੰਝੇ ਵਿਹੜੇ, ਜਦ ਵੀ ਡਿੱਗਿਆ ਆਪੇ ਉੱਠਿਆ, ਬਿਸਮਿਲ੍ਲਾ ਦੀ ਆਵਾਜ਼ ਨਾ ਆਈ, ਨਾ ਕੀੜੀ ਦਾ ਆਟਾ ਡੁੱਲਿਆ। ਵਾਹ 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 ਵਾਹ।